बिस्मिल्लाहिर्रहमानिर्रहीम अस्सलाम वालेकुम। मैं डॉक्टर सुगरा सदफ़ और वेदांत स्टूडियो च बड़े गुनी और मुहक्किक, दानिश्वर, मुतरज्जम बहुत सारे काम कीते ने अमजद भट्टी साहब ने, डॉक्टर अमजद भट्टी और इतनियां किताबां ने कि अगर मैं उन्होंने नाम लैंदी रवां तो प्रोग्राम अद्धा लंघ जाना है। तो असीं उन्होंने कोल ही पुछने आ डॉक्टर अमजद भट्टी पहलां तो दसो ना, बुल्ले शाह ने कहा सी की जाना मैं कौन, तो अमजद भट्टी कौन है? ਜਦੋਂ अस्सलाम वालेकुम जी, बहुत शुक्रिया ਤੁਹਾਡਾ ਤੁਸੀਂ ਮਦਦ ਕੀਤਾ ਔਰ ਦੋਸਤਾਂ ਦੇ ਕੋਲ ਬਿਠਾਇਆ। ਜੇ ਬੁੱਲੇ ਸ਼ਾਹ ਨੇ ਕਹਿ ਦਿੱਤਾ ਕਿ ਕੀ ਜਾਣਾ ਮੈਂ ਕੌਣ, ਤਾਂ ਫਿਰ ਮੇਰੀ ਤਾਂ ਕੋਈ ਜ਼ਰੂਰਤ ਹੀ ਨਹੀਂ ਹੈ ਕਿ ਮੈਂ ਵੀ ਕਹਾਂ ਕਿ ਮੈਂ ਕੌਣ। ਤੇ ਤਾਰਫ ਦੇ ਹਵਾਲੇ ਨਾਲ ਇਹ ਕਿ ਪੰਜਾਬੀ ਦਾ ਤਾਲਿਬ ਇਲਮ ਆ। वाह। ਔਰ ਪੰਜਾਬੀ ਪੜ੍ਹਨ ਦਾ ਵੀ ਸ਼ੌਕ ਹੈ, ਲਿਖਣ ਦਾ ਵੀ ਸ਼ੌਕ ਹੈ। ਤੇ ਉਸਤਾਦ ਗਰਾਮੀ ਸਾਹਮਣੇ ਬੈਠੇ ਨੇ ਮੇਰੇ, ਪੰਜਾਬੀ ਵੱਲ ਲਿਆਉਣ ਵਾਲੇ ਡਾਕਟਰ ਇਨਾਮੁਲ ਹਕ ਜਵੇਦ ਨੇ ਮੈਨੂੰ। ਵਾਹ ਵਾਹ, ਅੱਛਾ। ਇਸ ਤੋਂ ਪਹਿਲਾਂ ਤੁਸੀਂ ਨਹੀਂ ਸੀ ਲਿਖਦੇ? ਜੀ ਮੈਂ 2001 ਚ ਲਿਖਣਾ ਸ਼ੁਰੂ ਕੀਤਾ। ਅੱਛਾ, ਉਹ ਵੀ ਡਾਕਟਰ ਸਾਹਿਬ ਨੇ ਤਹਿਰੀਕ ਕੀਤੀ? ਡਾਕਟਰ ਸਾਹਿਬ ਤੇ ਮੈਂ ਅਸੀਂ ਇਸਲਾਮਿਕ ਯੂਨੀਵਰਸਿਟੀ ਦੇ ਵਿੱਚ ਇਕੱਠੇ ਅਲਾਮਾ ਇਕਬਾਲ ਅਲਾਮਾ ਓਪਨ ਇਕਬਾਲ, ਯੂਨੀਵਰਸਿਟੀ ਦੇ ਵਿੱਚ ਬਿਲਕੁਲ ਇਕੱਠੇ ਰਹੇ 97 ਤੋਂ ਲੈ ਕੇ 2002 ਤੱਕ। ਅੱਛਾ ਅੱਛਾ। ਤੇ ਉੱਥੇ ਫਿਰ ਇਹਨਾਂ ਨੇ, ਉਦੋਂ ਮੈਂ ਐਮਏ ਪੰਜਾਬੀ ਕਰ ਲਿਆ ਹੋਇਆ ਸੀ, ਲੇਕਿਨ ਇਹ ਕਿ ਅੱਗੇ ਰਸਤਾ ਲੱਭ ਰਿਹਾ ਸੀ ਕਿ ਉਰਦੂ ਚ ਪੀਐਚਡੀ ਕਰੀਏ ਕਿ ਪੰਜਾਬੀ, ਤੇ ਫਿਰ ਇਹਨਾਂ ਦੀ ਗਾਈਡੈਂਸ ਦੇ ਨਾਲ ਮੈਂ ਫਿਰ ਪੰਜਾਬੀ। ਅੱਛਾ, ਦੇਖੋ ਵਕਤ ਕਿੱਡੀ ਜਲਦੀ ਲੰਘ ਜਾਂਦਾ। ਜਦੋਂ ਡਾਕਟਰ ਸਾਹਿਬ ਉੱਥੇ ਜ਼ਬਾਨਾਂ ਦਾ ਹੈ ਸੀ ਨਾ ਜੀ, ਪਾਕਿਸਤਾਨੀ ਡਿਪਾਰਟਮੈਂਟ, ਹਾਂ, ਲੈਂਗੁਏਜ ਤੇ ਮੈਂ ਵੀ ਗਈ ਸਾਂ ਜੀ। ਤੇ ਮਾਸ਼ਾਅੱਲਾ। ਅੱਛਾ, ਇਹ ਤੇ ਬੜੀ ਚੰਗੀ ਗੱਲ ਹੈ ਕਿ ਤੁਸੀਂ ਪੰਜਾਬੀ ਵੱਲ ਆਏ ਔਰ ਡਾਕਟਰ ਸਾਹਿਬ ਨੇ ਤਹਿਰੀਕ ਦਿੱਤੀ। ਉਹ ਕਹਿੰਦੇ ਨੇ ਕਿ ਇਨਸਾਨ ਦੇ ਅੰਦਰ ਜੋ ਕੁਝ ਹੁੰਦਾ ਹੈ ਨਾ, ਉਹਨੂੰ ਐਕਸਪਲੋਰ ਕੋਈ ਨਾ ਕੋਈ ਮਸ਼ਵਰਾ ਦਿੰਦਾ ਹੈ, ਮੁਰਸ਼ਿਦ ਹੈ ਨਾ, ਤੇ ਫਿਰ ਬੰਦਾ ਉਸ ਪਾਸੇ ਟੁਰਦਾ ਤੇ ਕਾਮਯਾਬੀ ਹੁੰਦੀ। ਤੇ ਤੁਸੀਂ ਹੁਣ ਤੱਕ ਕਿਤਨੀਆਂ ਕਿਤਾਬਾਂ ਲਿਖੀਆਂ ਨੇ ਮਾਸ਼ਾਅੱਲਾ? ਜੀ ਕਿਤਾਬਾਂ ਦੀ ਮੇਰੀ ਪਬਲਿਸ਼ਡ ਕਿਤਾਬਾਂ ਤੇ ਮੇਰੀਆਂ ਕੋਈ 93 ਦੇ ਕਰੀਬ। ਅੱਛਾ, ਮਾਸ਼ਾਅੱਲਾ। ਤੇ ਵੈਸੇ ਮੁਸਵਦਾਤ ਮੇਰੇ ਕੋਈ 40 ਦੇ ਕਰੀਬ ਮੌਜੂਦ ਨੇ। ਤੇ ਬਹੁਤੀਆਂ ਕਿਹਦੇ ਤੇ ਕਿਤਾਬਾਂ ਲਿਖੀਆਂ ਜੀ? ਮੈਂ ਡਾਇਵਰਸਿਟੀ ਰਹੀ ਹੈ ਮੇਰੇ ਕੰਮ ਦੇ ਵਿੱਚ। ਉਹਦੀ ਵਜ੍ਹਾ ਹੈ ਕਿ ਤਰਜਮੇ ਵੀ ਮੇਰੇ ਕੋਲ 40-45 ਦੇ ਕਰੀਬ ਨੇ। ਤਰਾਜਮ ਦੀ ਤਰਫ ਮੈਂ ਆਇਆ ਸੀ ਜਦੋਂ ਮੈਂ ਪੀਐਚਡੀ ਕਰ ਰਿਹਾ ਸੀ, ਤੇ ਮੇਰਾ ਪੀਐਚਡੀ ਦਾ ਥੀਸਿਸ ਸੀ ਦੀ ਕਨਸੈਪਟ ਆਫ ਹਿਊਮਨਿਜ਼ਮ ਇਨ ਪੰਜਾਬੀ ਪੋਇਟਰੀ। ਠੀਕ ਹੈ। ਤੇ ਉਸ ਦੌਰਾਨ ਜਿਹੜੀਆਂ ਮੈਂ ਅੰਗਰੇਜ਼ੀ ਦੀਆਂ ਕਿਤਾਬਾਂ ਪੜ੍ਹੀਆਂ ਮੈਨੂੰ ਅੱਛੀਆਂ ਲੱਗੀਆਂ ਹਿਊਮਨਿਜ਼ਮ ਦੇ ਉੱਤੇ, ਇਨਸਾਨ ਦੋਸਤੀ ਦੇ ਉੱਤੇ, ਹਿਊਮਨ ਰਾਈਟਸ, ਹਿਊਮੈਨਿਟੇਰੀਅਨ, ਉਹ ਮੈਂ ਸਾਰੀਆਂ ਦੀਆਂ ਸਾਰੀਆਂ ਆਲਮੋਸਟ ਤਰਜਮਾ ਕਰ ਦਿੱਤੀਆਂ। ਔਰ ਇੱਕ ਅੱਛਾ ਪਬਲਿਸ਼ਰ ਵੀ ਲੱਭ ਗਿਆ ਤੇ ਉਹਨੇ ਉਹ ਛਾਪ ਵੀ ਦਿੱਤੀਆਂ। ਅੱਛਾ। ਤੇ ਇਹ ਤੇ ਤਰਜਮੇ ਦੇ ਹਵਾਲੇ ਨਾਲ ਸੀ। ਤਰਜਮੇ ਮੈਂ ਗੁਰਮੁਖੀ ਤੋਂ ਵੀ ਕੀਤੇ ਨੇ, ਹਿੰਦੀ ਤੋਂ ਵੀ ਕੀਤੇ ਨੇ, ਇਸਪਰਾਂਤੋ ਤੋਂ ਵੀ ਮੈਂ ਕੁਝ ਕੀਤੇ ਨੇ, ਮੈਂ ਕਿਉਂਕਿ ਇਸਪਰਾਂਤੋ ਵੀ ਜਾਣਦਾ ਤੇ ਉਹਦੇ ਤੋਂ ਵੀ ਕੀਤੇ ਨੇ। ਤੇ ਇਹ ਤਰਾਜਮ ਕੋਈ 50 ਦੇ ਕਰੀਬ ਮੇਰੇ ਬਣ ਜਾਂਦੇ ਨੇ। ਤਖਲੀਕੀ ਕੰਮ ਮੇਰੇ 3 ਕਿਤਾਬਾਂ ਮੇਰੀਆਂ ਅਫਸਾਨਿਆਂ ਦੀਆਂ ਨੇ, ਪੰਜਾਬੀ ਅਫਸਾਨਿਆਂ ਨੇ। ਇੱਕ ਤੇ ਮੇਰੀ ਕਿਤਾਬ ਬੈਨਵੀਂ ਹੋ ਗਈ ਸੀ। ਅੱਛਾ। ਹਾਂਜੀ, ਉਹ ਮੇਰੇ ਖਾਕੇ ਸਨ ਤੇ ਜਿਨ੍ਹਾਂ ਦੀ ਖਾਕਾ ਆਰਾਈ ਕੀਤੀ ਸੀ ਉਹਨਾਂ ਨੇ ਸ਼ਿਕਾਇਤ ਕਰਕੇ ਤੇ ਡੀਸੀ ਪਿੰਡੀ ਕੋਲੋਂ ਬੈਨ ਕਰਾ ਦਿੱਤੀ ਸੀ। ਬਲਕਿ ਧਮਕੀ ਵੀ ਮਿਲੀ ਸੀ ਕਿ ਜੇ ਤੇ ਇਹ ਕਿਤੇ ਨਜ਼ਰ ਆ ਗਈ ਤੇ ਤੈਨੂੰ 3 ਮਹੀਨੇ ਵਾਸਤੇ ਕੈਦ ਕਰ ਦੇ। ਤੇ 3 ਅਫਸਾਨਿਆਂ ਦੀਆਂ ਕਿਤਾਬਾਂ ਨੇ ਮੇਰੀਆਂ, ਤੇ ਨਾਵਲ ਮੇਰੇ 3 ਤਿਆਰ ਨੇ ਪੰਜਾਬੀ ਦੇ। ਅੱਛਾ, ਹਾਲੇ ਛਪੇ ਨਹੀਂ ਹੈ? ਜੀ, ਛਪੇ ਨਹੀਂ। ਅਨਪਬਲਿਸ਼ਡ ਕੰਮ ਮੇਰੇ ਕੋਲ ਬਹੁਤ ਜ਼ਿਆਦਾ ਪਿਆ। ਇਸੇ ਮਾਰੇ ਮੈਂ ਅਰਲੀ ਰਿਟਾਇਰਮੈਂਟ ਵੀ ਲੈ ਲਈ ਕਿ ਇਹਨਾਂ ਨੂੰ ਹੁਣ ਮੈਂ ਆਪਣੇ ਕੰਮ ਜਿਹੜੇ ਨਾ ਉਹਨਾਂ ਨੂੰ ਪੂਰੇ ਕਰਾਂ। ਨਹੀਂ, ਤੁਹਾਡਾ ਮਾਸ਼ਾਅੱਲਾ ਬੜਾ ਪਾਕਿਸਤਾਨ 'ਚ ਨਾਂ, ਪੰਜਾਬ 'ਚ, ਔਰ ਇੱਕ ਸੰਜੀਦਾ ਲਿਖਣ ਵਾਲਿਆਂ 'ਚ ਮੁਹੱਕਿਕ। ਔਰ ਤੁਸੀਂ ਗੱਲ ਵੀ ਏਡੀ ਸੋਹਣੀ ਕਰਦੇ ਹੋ। ਜਦੋਂ ਵੀ ਇਹ ਪੰਜਾਬੀ ਕਾਨਫਰੰਸ ਵਗੈਰਾ ਹੁੰਦੀ ਹੈ, ਤੁਹਾਡਾ ਜਿਹੜਾ ਮਜ਼ਮੂਨ ਹੁੰਦਾ ਹੈ ਬੜਾ ਸਲਾਹਿਆ ਜਾਂਦਾ ਹੈ। ਤੇ ਡਾਕਟਰ ਸਾਹਿਬ, ਹੁਣ ਜਿਹੜੀ ਅੱਜ ਕੱਲ੍ਹ ਪੰਜਾਬੀ ਜ਼ਬਾਨ ਦੀ ਮੈਨੂੰ ਤਾਂ ਲੱਗਦਾ ਹੈ ਕਿ ਤਰੱਕੀ ਹੋ ਰਹੀ ਹੈ, ਪੰਜਾਬੀ ਜ਼ਬਾਨ ਅੱਗੇ ਵੱਧ ਰਹੀ ਹੈ। ਯਕੀਨਨ ਵੱਧ ਰਹੀ ਹੈ। ਔਰ ਮੈਂ ਸਮਝਦਾ ਕਿ ਮੈਂ ਇਸੇ ਤੋਂ ਮੁਤਾਸਰ ਹੋ ਕੇ ਮੇਰੀ ਇੱਕ ਕਿਤਾਬ ਆ ਰਹੀ ਹੈ, ਪੰਜਾਬ, ਪੰਜਾਬੀ ਤੇ ਪੰਜਾਬੀਅਤ, ਅੰਗਰੇਜ਼ੀ ਵਿੱਚ। ਅੱਛਾ। ਔਰ ਹਰ ਜਿਲਦ ਜਿਹੜੀ ਹੈ ਉਹ 500 ਤੋਂ 600 ਸਫ਼ੇ ਦੇ ਦਰਮਿਆਨ ਹੈ। ਅੱਛਾ, ਇਹ ਮੈਂ 11 ਸਾਲ 'ਚ ਕੰਮ ਮੁਕੰਮਲ ਕੀਤਾ। ਅੱਛਾ। ਔਰ ਮੈਂ ਸਮਝਦਾ ਕਿ ਸ਼ਾਇਦ ਮੇਰਾ ਵਾਹਿਦ ਕੰਮ ਪੀਐਚਡੀ ਤੋਂ ਬਾਅਦ ਥੀਸਿਸ ਮੇਰਾ, ਮੈਂ ਸਮਝਦਾ ਕਿ ਮੇਰਾ ਵਾਕਈ ਉਹਦੇ 'ਤੇ ਮੈਂ ਮਿਹਨਤ ਕੀਤੀ ਸੀ। ਤੇ ਉਸ ਤੋਂ ਬਾਅਦ ਮੇਰਾ ਇਹ ਕੰਮ ਹੋਏਗਾ, ਉਹਦੇ ਵਿੱਚ ਮੈਂ ਪੰਜਾਬ ਕੀ ਹੈ, ਅੱਛਾ, ਪੰਜਾਬੀ ਕੌਣ ਹੈ, ਪੰਜਾਬੀਅਤ ਕੀ ਹੁੰਦੀ ਹੈ, ਇਹ ਇੱਕ ਜਿਲਦ ਹੈ। ਠੀਕ ਹੈ। ਫਿਰ ਲੈਂਗੁਏਜ ਮੂਵਮੈਂਟ ਇਨ ਪਾਕਿਸਤਾਨ, ਲੈਂਗੁਏਜ ਮੂਵਮੈਂਟ ਇੰਡੀਆ, ਯੂਕੇ, ਯੂਰਪ, ਆਸਟ੍ਰੇਲੀਆ, ਅਮਰੀਕਾ, ਇਹ ਲੈਂਗੁਏਜ ਮੂਵਮੈਂਟਸ ਦੇ ਹਵਾਲੇ ਨਾਲ। ਫਿਰ ਇਹ ਡਾਇਲੈਕਟਸ ਆਫ ਪੰਜਾਬੀ, ਅੱਛਾ, ਇਹ ਇੱਕ ਪੂਰੀ।
ਫਿਰ ਗ੍ਰਾਮਰ ਪੰਜਾਬੀ ਦੀ ਉਹ ਇੱਕ ਪੂਰਾ ਵਾਲੀਅਮ ਹੈ। ਅੱਛਾ ਅੱਛਾ। ਫਿਰ ਸੋਸ਼ਲ ਮੀਡੀਆ ਤੇ ਪੰਜਾਬੀ, ਅੱਛਾ। ਫਿਊਚਰ ਆਫ ਪੰਜਾਬੀ, ਵਾਹ ਵਾਹ। ਪੰਜਾਬੀ ਇਨ ਯੂਨੀਵਰਸਿਟੀਆਂ ਦੇ ਵਿੱਚ ਪੂਰੀ ਦੁਨੀਆ 'ਚ ਜਿੱਥੇ ਜਿੱਥੇ ਪੰਜਾਬੀ ਪੜ੍ਹਾਈ ਜਾ ਰਹੀ ਹੈ ਉਹਦੇ ਹਵਾਲੇ ਨਾਲ। ਫਿਰ ਇੱਕ ਵਾਲੀਅਮ ਹੈ ਉਹਦੇ 'ਚ ਜਿੰਨੇ ਵੀ PhD ਦੇ ਥੀਸਿਸ ਹੋਏ ਨੇ ਹੁਣ ਤੱਕ ਉਹਨਾਂ ਸਾਰਿਆਂ ਦਾ ਰਿਵਿਊ ਹੈ। ਵਾਹ। ਮਤਲਬ ਜਿਹਦੇ 'ਚੋਂ ਮੈਂ 1600 ਥੀਸਿਸ ਜਿਹੜੇ ਇੰਡੀਅਨ ਯੂਨੀਵਰਸਿਟੀਆਂ ਦੇ ਨੇ ਉਹ ਮੇਰੇ ਕੋਲ ਮੌਜੂਦ ਨੇ। ਵਾਹ ਬੜੀ ਗੱਲ ਹੈ। ਔਰ ਮੈਂ ਕਹਿਣਾ ਹੁੰਦਾ ਕਿ ਜਿਹਨੂੰ ਚਾਹੀਦਾ ਹੋਵੇ ਮੇਰੇ ਕੋਲ ਮੁਫਤ ਲਵੇ, ਉਹਦੀ ਸਾਫਟ ਕਾਪੀ ਮੇਰੇ ਕੋਲ ਫ੍ਰੀ ਲੈ ਸਕਦਾ। ਵਾਹ ਵਾਹ। ਇੰਡੀਅਨ ਥੀਸਿਸ ਜਿੰਨੇ ਵੀ ਯੂਨੀਵਰਸਿਟੀਆਂ ਦੇ ਵਿੱਚ ਹੋਏ ਨੇ ਉਹ ਸਾਰੇ ਮੇਰੇ ਕੋਲ। ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਡਾਕਟਰ ਇਨਾਮ ਉਲ ਹਕ ਜਾਵੇਦ ਸਾਹਿਬ ਤੁਹਾਨੂੰ ਪੰਜਾਬੀਅਤ ਲੈ ਕੇ ਆਏ ਔਰ ਉਹਨਾਂ ਦਾ ਆਪਣਾ ਪੰਜਾਬੀ 'ਚ ਬੜਾ ਕੰਮ ਹੈ। ਇਸੇ ਤਰ੍ਹਾਂ ਮੈਂ ਕਹਿੰਦੀ ਹਾਂ ਫਖਰ ਜ਼ਮਾਨ ਸਾਹਿਬ ਮੈਨੂੰ ਪੰਜਾਬੀਅਤ ਲੈ ਕੇ ਆਏ। ਮੈਂ ਤਾਂ ਪੰਜਾਬੀ ਪੜ੍ਹੀ ਨਹੀਂ ਸੀ ਕਦੇ, ਉਹਨਾਂ ਦੀ ਕਾਨਫਰੰਸ 'ਚ ਸ਼ਿਰਕਤ ਕੀਤੀ ਤਾਂ ਉੱਥੋਂ ਉਹਨਾਂ ਨੇ ਦੱਸਿਆ ਕਿ ਅਸੀਂ ਪੰਜਾਬੀ ਹਾਂ, ਸਾਨੂੰ ਪੰਜਾਬ ਵਾਸਤੇ ਕੀ ਕਰਨਾ ਚਾਹੀਦਾ ਔਰ ਜ਼ਬਾਨ ਵਾਸਤੇ। ਅਤੇ ਅਸੀਂ ਸਾਰੀ ਜਿਹੜੀ ਦੇਖ ਰਹੇ ਹਾਂ ਕਿ ਪੰਜਾਬ ਆਪਣਾ ਬਿਆਨੀਆ ਕਿਉਂ ਨਹੀਂ ਬਣਾ ਸਕਿਆ ਅੱਜ ਤੱਕ। ਬੜਾ ਦਿਲਚਸਪ ਸਵਾਲ ਹੈ ਔਰ ਮੇਰਾ ਖਿਆਲ ਹੈ ਹਰ ਪੰਜਾਬੀ ਦੇ ਜ਼ਿਹਨ ਦੇ ਵਿੱਚ ਇਹ ਆਉਂਦਾ ਵੀ ਹੈ। ਬੁਨਿਆਦੀ ਤੌਰ 'ਤੇ ਪੰਜਾਬੀ ਮਲਟੀਕਲਚਰਲ ਸੁਸਾਇਟੀ ਹੈ। ਪਾਕਿਸਤਾਨ ਵੈਸੇ ਤਾਂ ਪੂਰਾ ਹੀ ਮਲਟੀਕਲਚਰਲ ਹੈ, ਲੇਕਿਨ ਸਾਡੇ ਨਾਲ ਸਿਤਮ ਜ਼ਰੀਫੀ ਕਹੋ ਜਾਂ ਤਾਰੀਖ ਦਾ ਜਬਰ ਕਹੋ ਕਿ ਪੰਜਾਬ ਦੇ ਉੱਤੇ 36 ਨਸਲਾਂ ਨੇ ਹਕੂਮਤ ਕੀਤੀ ਹੈ। ਠੀਕ ਹੈ। 36 ਨਸਲਾਂ ਜਿਨ੍ਹਾਂ ਨੇ ਹਮਲੇ ਕੀਤੇ ਨੇ। ਅੱਛਾ। ਮਤਲਬ ਉਹ ਹਮਲਾਵਰ 36 ਨਸਲਾਂ ਦੇ ਲੋਕ। ਅੱਛਾ ਅੱਛਾ। ਉਹ ਮੇਰੀ ਕਿਤਾਬ ਹੈ ਉਹਦੇ 'ਚ ਮੌਜੂਦ ਹੈ, ਉਹ ਸਾਰਿਆਂ ਦੀ ਮੈਂ ਡਿਟੇਲ ਦਿੱਤੀ ਹੈ। ਹੁਣ ਸਾਰੇ ਹੀ ਹਮਲਾਵਰ ਕਰਦੇ ਕੀ ਸਨ ਕਿ ਕੁਝ ਤੇ ਐਸੇ ਵੀ ਸਨ ਜਿਹੜੇ ਇੱਥੋਂ ਦੀਆਂ ਖਵਾਤੀਨ ਨੂੰ ਲੈ ਜਾਂਦੇ, ਕੁਝ ਇੱਥੇ ਸ਼ਾਦੀਆਂ ਕਰਦੇ ਸਨ। ਔਰ ਅੱਜ ਦੀ ਤਰ੍ਹਾਂ ਜੰਗ ਨਹੀਂ ਹੁੰਦੀ ਜਿਹੜੀ 4 ਘੰਟੇ 'ਚ ਖਤਮ ਹੋ ਜਾਏ, ਉਹ ਤੇ ਸਾਲਾਂ ਚੱਲਦੀ ਸੀ। ਮਤਲਬ ਤੁਸੀਂ ਆਂਦਾ ਸੀ ਇੱਕ ਪੂਰਾ ਆਇਆ, ਆਣ ਕੇ ਪਿੰਡ ਦੇ ਬਾਹਰ ਲਾ ਲਿਆ ਪੜਾਓ ਔਰ ਕਿਹਾ ਪਿੰਡ ਵਾਲਿਆਂ ਨੂੰ ਜਨਾਬ ਹੁਣ ਰੋਟੀਆਂ ਤੁਸੀਂ ਸਾਨੂੰ ਅਨਾਜ ਇਕੱਠਾ ਕਰ ਲੈਣਾ। ਇਸ ਤਰ੍ਹਾਂ ਕਰਕੇ ਉਹ ਮੂਵ ਕਰਦੇ ਹੁੰਦੇ ਸਨ। ਮਤਲਬ ਤੁਸੀਂ ਸਿਕੰਦਰ ਦਾ ਦੇਖੋ ਕਿ ਉਹ ਆਇਆ ਤੇ ਅਫਗਾਨਿਸਤਾਨ 'ਚ 3 ਮਹੀਨੇ ਠਹਿਰਿਆ, ਉੱਥੇ ਸ਼ਾਦੀ ਕਰਕੇ ਫਿਰ ਅੱਗੇ ਨੂੰ ਤੁਰਿਆ। ਬਿਲਕੁਲ। ਤੇ ਉਹ ਨਾਲ ਵਿਆਹ ਵੀ ਕਰਦੇ ਜਾਂਦੇ ਸਨ। ਤੇ ਸਾਡੀ ਜਿਹੜੀ ਪੰਜਾਬੀ ਬਤੌਰ ਸਾਡੇ ਨਾਲ 2-3 ਤਰ੍ਹਾਂ ਦੇ ਜ਼ੁਲਮ ਹੋਏ ਨੇ ਤਾਰੀਖ ਦੇ ਵਿੱਚ। ਪਹਿਲਾ ਜ਼ੁਲਮ ਤੇ ਹੋਇਆ ਕਿ ਸਾਡੇ ਨਾਲ ਜਿਸ ਤਰ੍ਹਾਂ ਉਰਦੂ ਹਿੰਦੀ ਤਨਾਜ਼ਾ ਸੀ ਤੇ ਸਾਡਾ ਪੱਲੜਾ ਉਰਦੂ ਵੱਲ ਪਾ ਦਿੱਤਾ ਗਿਆ। ਠੀਕ ਹੈ। ਔਰ ਪੰਜਾਬੀ ਜ਼ੁਬਾਨ ਨੂੰ ਮਖਸੂਸ ਕਰ ਦਿੱਤਾ ਗਿਆ ਸਿੱਖਾਂ ਦੇ ਨਾਲ। ਠੀਕ ਹੈ। ਹਾਲਾਂਕਿ ਉਹ ਸਕ੍ਰਿਪਟ ਦਾ ਫਰਕ ਸੀ। ਬਿਲਕੁਲ। ਲੇਕਿਨ ਚੂੰਕਿ ਜਿਹੜੀ ਇੱਥੇ ਸਿਆਸਤ ਮੌਜੂਦ ਸੀ ਉਸ ਵਕਤ ਦੀ ਬਿਊਰੋਕ੍ਰੇਸੀ, ਉਹ ਜ਼ਿਆਦਾਤਰ ਡੋਮੀਨੇਟਡ ਸੀ ਉਰਦੂ ਸਪੀਕਿੰਗ। ਠੀਕ ਹੈ। ਜਦੋਂ ਪਾਕਿਸਤਾਨ ਬਣਿਆ ਤੇ ਉਹ ਮੈਂ ਸਮਝਦਾ ਕਿ ਉਹ ਇੱਕ ਜ਼ਾਹਿਰ ਮਜ਼ਹਬ ਦਾ ਨਾਂ ਜਿੱਥੇ ਆਵੇਗਾ ਸਾਡੀਆਂ ਨਜ਼ਰਾਂ ਵੀ ਥੱਲੇ ਹੁੰਦੀਆਂ ਨੇ, ਅਸੀਂ ਵੈਸੇ ਵੀ ਝੁਕ ਜਾਂਦੇ ਹਾਂ। ਤੇ ਉਹਨੂੰ ਉਸ ਖਾਤੇ ਨੂੰ ਜਿਹੜਾ ਕਿ ਜ਼ੁਬਾਨ ਦਾ ਇੱਕ ਸਿਲਸਿਲਾ ਸੀ ਉਸ ਨੂੰ ਮਜ਼ਹਬ ਨਾਲ ਜੋੜ ਦਿੱਤਾ ਗਿਆ ਤੇ ਸਮਝਿਆ ਗਿਆ ਕਿ ਉਰਦੂ ਜਿਹੜੀ ਹੈ ਉਹ ਹੀ ਪੰਜਾਬ ਦੀ ਜ਼ੁਬਾਨ ਹੈ। ਠੀਕ ਹੈ। ਅੱਛਾ, ਜਦੋਂ ਹੁਣ ਸਮਝ ਆਉਣਾ ਸ਼ੁਰੂ ਹੋਈ ਹੈ ਤੇ ਹੁਣ ਮੈਂ ਸਮਝਣਾ ਕਿ ਇੱਕ ਤੇ ਸਾਡੇ ਅਵੇਅਰਨੈਸ ਵਧੀ ਹੈ, ਨੌਜਵਾਨਾਂ ਨੇ ਲਿਖਣਾ ਸ਼ੁਰੂ ਕੀਤਾ, ਡਾਇਵਰਸਿਟੀ ਨਾਲ ਲਿਖਦੇ ਨੇ। ਔਰ ਡਾਕਟਰ ਸਾਹਿਬ ਇੱਕ ਮੈਨੂੰ ਇਹਦੇ 'ਚ ਇਹ ਗੱਲ ਲੱਗਦੀ ਹੈ ਕਿ ਪੰਜਾਬ ਨੂੰ ਜਿਸ ਤਰ੍ਹਾਂ ਇਹਦੇ 'ਚ ਸਾਰੀ ਗੱਲ ਠੀਕ ਹੈ ਕਿ ਮੁਖਤਲਿਫ ਜਿਹੜੀਆਂ ਸਾਡੀਆਂ ਹਕੂਮਤਾਂ ਨੇ ਉਹਨਾਂ ਨੇ ਵੀ ਪੰਜਾਬ ਨੂੰ ਪਾਕਿਸਤਾਨ ਦਾ ਮਾਮਾ ਬਣਾ ਦਿੱਤਾ ਔਰ ਵੱਡਾ ਭਰਾ, ਕੁਰਬਾਨੀ ਦੇਣ ਵਾਲਾ, ਯਾਨੀ ਉਹਨਾਂ ਦੇ ਜ਼ਿਹਨ 'ਚ ਪਾ ਦਿੱਤਾ ਕਿ ਤੁਸੀਂ ਪੰਜਾਬੀ ਦੀ ਗੱਲ ਕਰੋਗੇ ਤਾਂ ਨਖੇੜੇ ਦੀ ਗੱਲ ਹੋਵੇਗੀ, ਤਾਸਬ ਦੀ ਗੱਲ ਹੋਵੇਗੀ, ਇਸ ਲਈ ਤੁਸੀਂ ਚੁੱਪ ਰਹੋ ਔਰ ਤੁਸੀਂ ਆਪਣੇ ਹੱਕ ਵੀ ਨਾ ਮੰਨੋ ਬਲਕਿ ਆਪਣੇ ਬਜਟ 'ਚ ਹਿੱਸਾ ਕੱਢ ਕੇ ਦਿੰਦੇ ਜਾਵੋ ਲੋਕਾਂ ਨੂੰ ਔਰ ਤੁਹਾਨੂੰ ਗਾਲਾਂ ਕੱਢਦੇ ਜਾਣ। ਮਤਲਬ ਇਹ ਕਿ ਇੱਕ ਜਦੋਂ ਅਸੀਂ ਇਹ ਕੰਮ ਸਾਰੇ ਕੀਤੇ ਨਾ ਡਾਕਟਰ ਸਾਹਿਬ, ਹੁਣ ਅਸੀਂ ਦੇਖਦੇ ਹਾਂ ਕਿ ਲੋਕਾਂ ਨੇ ਇਹ ਸਮਝ ਲਿਆ ਕਿ ਜਦੋਂ ਇਹ ਆਪਣੇ ਬਜਟ 'ਚੋਂ ਵੀ ਸਾਨੂੰ ਪੈਸੇ ਦੇ ਰਹੇ ਨੇ, ਸਾਡੇ ਤਾਲਬੇ ਇਲਮਾਂ ਨੂੰ ਵੀ ਪੰਜਾਬ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਾ ਰਹੇ ਨੇ, ਸ਼ਾਇਦ ਇਹਨਾਂ ਕੋਲ ਬਹੁਤ ਹੀ ਪੈਸਾ ਹੈ, ਸ਼ਾਇਦ ਇਹਨਾਂ ਨੂੰ ਪੈਸਾ ਜ਼ਿਆਦਾ ਲੱਭਦਾ ਹੈ। ਤੇ ਇਹ ਕੋਈ ਗਲਤੀ ਨਹੀਂ ਕੀਤੀ ਅਸੀਂ? ਨਹੀਂ, ਇਹਦੇ 'ਚ ਦੇਖੋ, ਇਹਦੇ 'ਚ ਇੱਕ ਬੰਦੇ ਦੀ ਅਸੀਂ ਗਲਤੀ ਨਹੀਂ ਕਵਾਂਗੇ, ਇਹਨੂੰ ਬਹੁਤ ਸਾਰਿਆਂ ਦੀ ਗਲਤੀ, ਸਾਡੇ ਵੱਡਿਆਂ ਦੀ। ਸਾਰੇ ਨਾ, ਸਾਰੇ ਸਾਡੇ ਕਰਦੇ ਰਹੇ। ਉਹਦੇ 'ਚ ਤੁਸੀਂ ਦੇਖੋ ਨਾ ਕਿ ਸਾਡੇ ਕੋਲ ਕਿਆਦਤ ਜਿਹੜੀ ਹੁਣ ਵੀ ਮੌਜੂਦ ਹੈ, ਬੁਨਿਆਦੀ ਤੌਰ ਤੇ ਜਿਹੜਾ ਸਾਡਾ ਮਸਲਾ ਹੈ ਨਾ ਉਹ ਵੇ ਬਲਦਿਆਤੀ ਇਲੈਕਸ਼ਨ। ਬਿਲਕੁਲ। ਗ੍ਰਾਸ ਰੂਟ ਲੈਵਲ ਤੋਂ ਕਿਆਦਤ ਉੱਠੇ, ਬਿਲਕੁਲ, ਲੋਕਲ ਹੋਵੇ, ਲੋਕਾਂ ਦੇ ਮਸਾਇਲ। ਸਾਡੇ ਤੇ ਹਜੇ ਤੱਕ ਉਹ ਜਿਹੜਾ ਇੱਕ ਸਾਡੇ ਜ਼ਿਹਨ ਦੇ ਵਿੱਚ ਆਇਡੈਂਟੀਟੀ ਕ੍ਰਾਈਸਿਸ ਚੱਲ ਰਿਹਾ ਨਾ, ਬਿਲਕੁਲ, ਇਹ ਬੜਾ ਗਹਿਰਾ ਵੇ। ਬਿਲਕੁਲ। ਔਰ ਇਹ ਹੁਣ ਦਾ ਨਹੀਂ ਹੈ। ਉਹ ਜ਼ਾਹਿਰ ਹੈ ਕਿ ਹੁਣ ਤੇ ਤੁਸੀਂ ਸਮਝੋ ਨਾ ਕਿ ਜਦੋਂ ਮੈਂ 2008 ਚ PhD ਕੀਤੀ ਹੈ ਤੇ ਮੈਂ ਇੱਕ ਕਿਤਾਬ ਮੈਨੂੰ ਚਾਹੀਦੀ ਸੀ ਗੁਜਰਾਤ ਦੇ ਇੱਕ ਅਬਦੁਲ ਲਤੀਫ ਆਰਫ,
ਉਹਨਾਂ ਦੀ ਕਿਤਾਬ ਲਾਇਬ੍ਰੇਰੀ ਲਾਇਬ੍ਰੇਰੀ 'ਚ ਨਹੀਂ ਸੀ। ਅੱਛਾ। ਸਦ ਉਹਨਾਂ ਦੇ ਪੋਤਾ ਜਾਂ ਕੀ ਸੀ, ਉਹਨਾਂ ਕੋਲ ਪੁੱਛਿਆ ਉਹਨੇ, ਮੈਨੂੰ ਉਹ ਰਹੀਮ ਯਾਰ ਖਾਨ ਤੋਂ ਲੱਭੀ ਜਾ ਕੇ ਕਿਤਾਬ। ਮੈਂ ਉਹ ਕਿਤਾਬ ਰਹੀਮ ਯਾਰ ਖਾਨ ਕਿਸੇ ਦੱਸਿਆ ਕਿ ਉੱਥੇ ਹੈ ਵੇ, ਉਹ ਮੈਂ ਉੱਥੋਂ ਲਿਆਂਦੀ ਤੇ ਮਤਲਬ ਸ਼ਾਰਟੇਜ ਸੀ ਕਿਤਾਬਾਂ ਦੀ। ਲੇਕਿਨ 2008 ਜਦੋਂ ਡਾਕਟਰ ਇਨਾਮੁਲ ਹਕ ਜਵੇਦ ਸਾਹਿਬ ਨੇ ਕੀਤਾ ਆਪਣਾ ਥੀਸਿਸ ਪੰਜਾਬੀ ਅਦਬ ਦਾ ਇਰਤਕਾ, ਤੇ ਇਹ ਕਹਿੰਦੇ ਨੇ ਕਿ ਮੇਰੇ ਕੋਲ ਸਿਰਫ ਚੰਦ ਇੱਕ ਰਸਾਲੇ ਸਨ ਤੇ ਪੂਰੀ ਪੰਜਾਬੀ ਦੀ ਤਾਰੀਖ ਲਿਖਣੀ ਸੀ, ਮੈਂ ਇਰਤਕਾ ਲਿਖਣਾ ਸੀ ਤੇ ਬੰਦਾ ਹੀ ਕੋਈ ਨਹੀਂ ਸੀ। ਲੋਕਾਂ ਨੂੰ ਕਹਿ ਕੇ ਵੀ ਯਾਰ ਕੁਝ ਲਿਖੋ ਤਾਂ ਕਿ ਮੈਂ ਥੀਸਿਸ ਦੇ ਵਿੱਚ ਪਾਵਾਂ, ਹਵਾਲਾ ਦਿਆਂ। ਇਹ ਸੂਰਤ ਹਾਲ ਸੀ। ਤੇ ਹੁਣ ਤੇ ਮੇਰਾ ਖਿਆਲ ਹੈ ਕਿ ਆਨਲਾਈਨ ਲਾਇਬ੍ਰੇਰੀਆਂ ਵੀ ਇੰਨੀਆਂ ਮੌਜੂਦ ਹੋ ਗਈਆਂ ਨੇ, ਔਰ ਦੂਸਰਾ ਇੱਕ ਸਕ੍ਰਿਪਟ ਦੀ ਬੈਰੀਅਰ ਹੁਣ ਖਤਮ ਹੁੰਦੀ ਜਾ ਰਹੀ ਹੈ। ਲੋਕ ਤੇ ਅਜੇ ਵੀ ਤੁਸੀਂ ਦੇਖੋ ਨਾ, ਤੁਹਾਡਾ ਜਿਹੜਾ ਪਿਛਲੇ ਦਿਨੋਂ ਜਿਹੜਾ ਇੱਕ ਤੁਹਾਡਾ ਮੈਂ ਉਹ ਕੱਲ ਉਹਦੇ ਤੇ ਫਿਰ ਤੁਸੀਂ ਦੇਖਿਆ, ਮੈਂ ਕੋ ਫਿਰ ਲਾਈ ਸੀ ਫੋਟੋ ਜੀ ਵੀ ਇੱਕ ਲਾਈ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ, ਇਹਨੂੰ ਤੁਸੀਂ ਲੋਲੀਪੌਪ ਬਹੁਤ ਅਰਸਾ ਨਹੀਂ ਦਿੱਤਾ ਜਾ ਸਕੇਗਾ। ਮਤਲਬ ਹੁਣ ਜਿਹੜੀ ਅੱਜ ਦੀ ਨਸਲ ਹੈ ਨਾ, ਉਹ ਬੇਸ਼ੱਕ ਉਹਨਾਂ ਨੂੰ ਤੁਸੀਂ ਜ਼ਮੀਨ ਤੋਂ ਕੱਟ ਦਿੱਤਾ ਹੈ, ਬਿਲਕੁਲ, ਲੇਕਿਨ ਜਿਹੜਾ ਵੀ ਜਿਸ ਧਰਤੀ 'ਚ ਪੈਦਾ ਹੋਇਆ ਉਹਦੇ ਜੀਨਸ ਦੇ ਵਿੱਚ ਉਹ ਜਾਂਦਾ ਹੈ ਆਪਣੇ ਅਸਲ ਵੱਲ, ਔਰ ਲੋਕ ਹੁਣ ਜਾਣਾ ਸ਼ੁਰੂ ਹੋਏ ਨੇ। ਅੱਛਾ, ਬਾਵਜੂਦ ਇਸ ਦੇ ਕਿ ਇਹਦੇ 'ਚ ਜਿਹੜੀਆਂ ਹਰਡਲਸ ਆ ਰਹੀਆਂ ਨੇ, ਜ਼ਾਹਿਰ ਹੈ ਕਿ ਉਹ ਹਰਡਲਸ ਤੇ ਤੁਸੀਂ ਪਿਲਾਕ 'ਚ ਨਾ ਅਰਸਾ ਰਹੇ ਹੋ, ਤੁਸੀਂ ਦੇਖਿਆ ਕਿ ਕੀ ਹਰਡਲਸ ਨੇ ਤੁਹਾਨੂੰ, ਕਿ ਇਹਨੂੰ ਹੁਣ ਤਕਸੀਮ ਕਰਨ ਦੀ ਮਜ਼ੀਦ ਸਾਜ਼ਿਸ਼ ਕਿ ਜੀ ਪੁਠਵਾਰ 'ਚ ਤਕਸੀਮ ਕਰ ਦਿਓ, ਸਰਾਇਕੀ 'ਚ ਕਰ ਦਿਓ, ਤਕਸੀਮ ਦਾ ਜਿਹੜਾ ਇੱਕ ਅਮਲ ਚੱਲਿਆ ਹੋਇਆ, ਇਹ ਸਾਰਾ ਇਸ ਤੋਂ ਖੌਫਜ਼ਦਾ ਹੋਣ ਦਾ ਨਤੀਜਾ ਹੈ ਕਿ ਇਹ ਕਿਆਦਤ ਜਦੋਂ ਇੱਥੋਂ ਦੇ ਲੋਕ ਜਿਹੜੇ ਕਿ ਵੈਲ ਕਲਚਰਡ ਨੇ, ਵੈਲ ਬਿਹੇਵਡ ਨੇ, ਵੈਲਦੀ ਨੇ, ਨਾ ਸਿਰਫ ਉਹ ਸਰਵਤਮੰਦ ਪੈਸੇ ਦੇ ਹਵਾਲੇ ਨਾਲ ਨੇ, ਉਹ ਆਪਣੀ ਇਨਸਾਨੀਅਤ ਦੇ ਹਵਾਲੇ ਨਾਲ ਵੀ ਕਲਚਰਡ ਨੇ, ਕਦਰਾਂ ਦੇ ਹਵਾਲੇ ਨਾਲ ਵੀ ਉਹ। ਔਰ ਫਿਰ ਅੱਛਾ, ਦੂਸਰਾ ਫਿਰ ਇਹ ਰਿਹਾ ਕਿ ਵੱਡਾ ਭਰਾ ਅੱਛਾ, ਹੁਣ ਵੱਡਾ ਭਰਾ ਦਾ ਵੀ ਇੱਕ ਸਾਡੇ ਵਿਰਾਸਤ ਦੇ ਵਿੱਚ ਹੈ ਕਿ ਉਹ ਹੀ ਨੁਕਸਾਨ ਉਠਾਉਂਦਾ ਕਿ ਉਹ ਜਦੋਂ ਵੱਡੇ ਭਰਾ ਦਾ ਵਿਆਹ ਹੁੰਦਾ ਤਾਂ ਜਿਹੜੀ ਭਰਜਾਈ ਆਈ ਹੁੰਦੀ ਹੈ ਉਹਦਾ ਹੀ ਸਮਾਨ ਯੂਜ਼ ਹੋ ਰਿਹਾ ਹੁੰਦਾ, ਜਦੋਂ ਤੱਕ ਉਹਨੇ ਅਲੱਗਾ ਹੋਣਾ ਹੁੰਦਾ ਪਤਾ ਲੱਗਦਾ ਉਹਦੀ ਫਰਿੱਜ ਵੀ ਖਰਾਬ ਹੋ ਗਈ। ਤੇ ਇਹ ਸਾਡੇ ਨਾਲ ਉਹ ਹੋਇਆ ਕਿ ਵੱਡੇ ਭਰਾ ਦਾ ਵਿਆਹ ਹੋਇਆ, ਯਾਨੀ ਕਿ ਅਸੀਂ 47 'ਚ ਅਲੱਗ ਹੋਏ, ਤੇ ਪਤਾ ਲੱਗਿਆ ਕਿ ਵੱਡੇ ਭਰਾ ਦਾ ਹੁਣ ਇਸ ਵਕਤ ਤੱਕ ਫਰਿੱਜ ਵੀ ਕੋਈ ਨਹੀਂ, ਉਹਦੇ ਘਰ ਡਿਸਪੈਂਸਰ ਵੀ ਕੋਈ ਨਹੀਂ। ਇਹ ਸਾਰੀ ਲੁੱਟਮਾਰ ਕਰਕੇ ਛੋਟੇ ਭਰਾ ਸਾਈਡਾਂ ਦੇ ਹੋ ਕੇ ਤੇ ਉਹਨਾਂ ਨੇ ਫਿਰ ਵੀ ਗਾਲਾਂ ਕੱਢਦੇ ਨੇ ਵੱਡੇ। ਨਹੀਂ, ਉਹ ਗਾਲਾਂ ਕੱਢਣ ਦਾ ਜਿਹੜਾ ਟ੍ਰੈਂਡ ਹੈ ਨਾ, ਉਹ ਮੇਰਾ ਖਿਆਲ ਹੈ ਇੱਥੋਂ ਅਸੀਂ ਆਪਣੀ ਜਿਹੜੀ ਮੁਰੱਵਤ ਵਿਖਾ ਕੇ ਥੱਕ ਗਏ ਆ ਨਾ, ਜਵਾਬ ਦੇਣਾ ਚਾਹੀਦਾ। ਅੱਛਾ, ਮੁਰੱਵਤ ਦੇ ਇਲਾਵਾ ਮੈਂ ਸਮਝਦੀ ਸਾਡੇ ਜਿਹੜੇ ਕੋਈ ਪੰਜਾਬ ਦੇ ਲਿਬਰਲ ਨੇ ਉਹ ਸਮਝਦੇ ਨੇ ਪੰਜਾਬ ਦੇ ਖਿਲਾਫ ਗੱਲ ਕਰਨਾ ਕੋਈ ਬੜੀ ਵੱਡੀ ਗੱਲ ਹੈ, ਬੜਾ ਇੱਕ ਬਾਗੀ ਬੰਦਾ ਹੁੰਦਾ ਜਿਹੜਾ ਪੰਜਾਬ ਦੇ ਖਿਲਾਫ ਗੱਲ ਕਰ ਰਿਹਾ ਹੁੰਦਾ ਆਪਣੀ ਚੀਜ਼ਾਂ ਤੇ। ਦੂਸਰੀ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲ ਗੱਲ ਇੱਕ ਪੁੱਛਣਾ ਚਾਹੁੰਦੀ ਹਾਂ ਕਿ ਸਾਡੇ ਜਿਹੜੇ ਹੀਰੋ ਨੇ, ਹੀਰੋ ਤੇ ਜ਼ਮੀਨ ਨਾਲ ਉਹਨਾਂ ਦਾ ਤਾਲੁਕ ਹੁੰਦਾ ਹੈ, ਜ਼ਬਾਨ ਦਾ ਜ਼ਮੀਨ ਨਾਲ ਤਾਲੁਕ ਹੈ, ਮਜ਼ਹਬ ਨਾਲ ਤਾਲੁਕ ਨਹੀਂ ਹੁੰਦਾ। ਅਸੀਂ ਤੇ ਆਪਣੇ ਜਿਹੜੇ ਸਾਡੇ ਜਿਤਨੇ ਵੀ ਕਲਚਰਲ ਫੈਸਟੀਵਿਟੀਜ਼ ਨੇ, ਅਸੀਂ ਉਹਨਾਂ ਨੂੰ ਵੀ ਮਜ਼ਹਬ ਨਾਲ ਜੋੜ ਲਿਆ ਹੋਇਆ, ਤੇ ਅਸੀਂ ਕਹਿੰਦੇ ਨਹੀਂ ਇਹ ਵੀ ਸਿੱਖਾਂ ਦਾ ਤਿਉਹਾਰ ਹੈ, ਜਿਹੜਾ ਸਾਡਾ ਹੈ ਪੰਜਾਬ ਸਾਡੇ ਕੋਲ ਬਹੁਤ ਹੈ। ਤੇ ਹੁਣ ਜਿਹੜੇ ਸਾਡੇ ਹੀਰੋ ਨੇ, ਹੀਰੋ ਤਾਂ ਸਾਂਝੇ ਹੁੰਦੇ ਨੇ, ਭਾਵੇਂ ਰਾਜਾ ਦਾਇਰ ਹੋਵੇ, ਭਾਵੇਂ ਰਣਜੀਤ ਸਿੰਘ ਹੋਵੇ, ਉਹ ਤੇ ਧਰਤੀ ਦੇ ਪੁੱਤਰ ਹੁੰਦੇ ਨੇ। ਤੇ ਇਹਨਾਂ ਦੇ ਹਵਾਲੇ ਨਾਲ ਬੜੀਆਂ ਗਲਤਫਹਿਮੀਆਂ ਪਾਈਆਂ ਜਾਂਦੀਆਂ। ਗਲਤਫਹਿਮੀਆਂ ਬੁਨਿਆਦੀ ਤੌਰ ਦੇ ਉੱਤੇ ਨਾ, ਜਦੋਂ ਕਿਸੇ ਕੌਮ ਨੂੰ ਹੀਰੋ ਦੀ ਲੋੜ ਕਿਉਂ ਆਉਂਦੀ ਹੈ, ਪਹਿਲਾਂ ਤਾਂ ਸਵਾਲ ਇਹੀ ਕਰਨ ਵਾਲੀ ਗੱਲ ਹੈ ਨਾ ਕਿ ਹੀਰੋ ਚਾਹੀਦਾ ਕਿਉਂ ਆਉਂਦਾ ਹੈ। ਇਹਦਾ ਮਤਲਬ ਹੈ ਕਿ ਤੁਸੀਂ ਇੱਕ ਬੰਦੇ ਨੂੰ ਸੈਕਲੂਡ ਕਰਕੇ ਨਾ, ਵੱਖਰਿਆਂ ਕਰਕੇ ਤੇ ਇੱਕ ਨੁਕਰੇ ਖਿਲਾਰ ਦਿੰਦੇ ਹੋ, ਤੇ ਸਾਰੀ ਤਮੰਨਾਵਾਂ ਉਮੀਦਾਂ ਉਹਦੇ ਨਾਲ ਅਸੀਂ ਲਾ ਲਈਏ, ਯਾਨੀ ਕਿ ਸ਼ਖਸੀਅਤ ਪ੍ਰਸਤੀ। ਨੰਬਰ 1। ਨੰਬਰ 2, ਹੀਰੋ, क्या मैं आम आदमी हीरो नहीं हाँ? क्या मैं पार्टिसिपेट, ਜਿਹੜਾ ਸ਼ਖਸ ਵੀ ਇਸ ਮੁਆਸ਼ਰੇ ਵਾਸਤੇ ਕੰਟਰੀਬਿਊਟ ਕਰ ਰਿਹਾ ਉਹ ਹੀਰੋ ਹੈ। ਹੁਣ ਇਹ ਕਿ ਹੀਰੋ ਨੂੰ ਅਸੀਂ ਕਿਉਂ ਮਖਸੂਸ ਕਰ ਲੈਣਾ ਸਿਰਫ ਭਗਤ ਸਿੰਘ ਹੀ ਸਾਡਾ ਹੀਰੋ ਹੈ ਜਾਂ ਰਾਜਾ ਪੋਰਸ ਹੀ ਸਾਡਾ ਹੀਰੋ ਹੈ? ਉਹ ਯਕੀਨਨ ਸਾਡੇ ਹੀਰੋ ਨੇ। ਮਤਲਬ ਇਹਦੇ ਔਰ ਜਿਨ੍ਹਾਂ ਨੇ ਬਾਹਰੋਂ ਹਮਲਾ ਕੀਤੇ ਨੇ, ਉਹ ਲੁਟੇਰੇ ਨੇ, ਡਾਕੂ ਨੇ, ਉਹ ਭਾਵੇਂ ਮੁਸਲਮਾਨ ਸੀ, ਉਹ ਕੋਈ ਇਸਲਾਮ ਫੈਲਾਣ ਨਹੀਂ ਸਨ ਆਏ, ਉਹ ਲੁੱਟਮਾਰ ਕਰਨ ਆਏ ਸਨ। ਜਿਨ੍ਹਾਂ ਨੇ ਵੀ ਸਾਡੀ ਧਰਤੀ ਨੂੰ ਤਬਾਹ ਕੀਤਾ ਹੈ ਉਹ ਸਾਡੇ ਮੁਖਾਲਫ ਨੇ। ਉਹਨਾਂ ਦੀਆਂ ਨਸਲਾਂ ਇੱਥੇ ਮੌਜੂਦ ਨੇ ਤੇ ਉਹਨਾਂ ਨੂੰ ਵੀ ਪੰਜਾਬੀ ਬਣ ਕੇ ਰਹਿਣਾ ਪਏਗਾ, ਕਿਉਂਕਿ ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੀ ਤੁਸੀਂ ਜਾਓ, ਜਿਸ ਤਰ੍ਹਾਂ ਕਿ ਇੰਡੀਅਨ ਸਾਈਡ ਤੇ ਕੀਤਾ ਜਾਂਦਾ ਹੈ ਕਿ ਜੀ ਕੱਢੋ। ਤੇ ਬੰਦਾ ਹਿੰਦੂਆਂ ਕੋਲੋਂ ਪੁੱਛੇ ਵੀ ਤੁਸੀਂ ਵੀ ਤਾਂ ਬਾਹਰੋਂ ਆਏ ਸੋ, ਬਿਲਕੁਲ, ਕਿਆ ਹਿੰਦੂ ਇੱਥੋਂ ਦੇ ਮੁਕਾਮੀ ਲੋਕ ਸਨ? ਨਹੀਂ ਸਨ।
ਇੱਥੋਂ ਦੇ ਮੁਕਾਮੀ ਲੋਕ ਹੋਰ ਸਨ, ਮੇਰੇ ਜੇ ਕਾਲੇ ਲੋਕ ਸਨ, ਜਿਹੜਾ ਵੀ ਚਿੱਟਾ ਤੁਹਾਨੂੰ ਨਜ਼ਰ ਆਏਗਾ ਤੁਹਾਨੂੰ ਬਾਹਰੋਂ ਨਜ਼ਰ ਆਏਗਾ, ਤੇ ਉਹਦਾ ਉਹ ਮਿਕਸ ਅਪ ਸਾਰਾ ਕੁਝ। ਤੇ ਹੀਰੋਜ਼ ਦੇ ਉੱਤੇ ਵੀ ਨਾ ਇਹ ਬੁਨਿਆਦੀ ਤੌਰ ਤੇ ਆਇਡੈਂਟੀਟੀ ਕ੍ਰਾਈਸਿਸ ਦੀ ਵਜ੍ਹਾ ਨਾਲ ਅਸੀਂ ਮਜ਼ਹਬ ਨਾਲ ਜੋੜ ਦਿੰਦੇ ਆ। ਹੀਰੋ ਹਰ ਉਹ ਬੰਦਾ ਹੀਰੋ ਵੇ, ਬਸ਼ਮੂਲ ਭਗਤ ਸਿੰਘ ਦੇ, ਬਸ਼ਮੂਲ ਸਾਡੇ ਰਾਜਾ ਪੋਰਸ ਦੇ, ਜਿੰਨਾ ਵੀ ਇਸ ਧਰਤੀ ਵਾਸਤੇ ਕੰਮ ਕੀਤਾ ਹੈ ਔਰ ਕਰ ਰਹੇ ਨੇ, ਉਹ ਸਾਡੇ ਹੀਰੋ ਨੇ। ਸਿਰਫ ਜ਼ਰੂਰਤ ਕੀ ਹੈ, ਵਜ੍ਹਾ ਕੀ ਹੈ ਕਿ ਅਸੀਂ ਕਿਉਂ ਮਖਸੂਸ ਕਰਦੇ ਨੇ। ਔਰ ਤੁਸੀਂ ਦੇਖੋ ਜਿੰਨੇ ਐਂਟੀ ਸਟੇਟ, ਐਂਟੀ ਹਕੂਮਤ ਜਾਂ ਜਿੰਨੇ ਵੀ ਭੈੜਾ ਕੰਮ ਕੀਤਾ ਹੋਏਗਾ ਤਾਰੀਖ 'ਚ, ਤੁਸੀਂ ਹੀਰੋਆਂ ਦੀ ਲਿਸਟ ਵੇਖੋ। ਮੇਰੀ ਇੱਕ ਕਿਤਾਬ ਆ ਰਹੀ ਹੈ ਹੀਰੋਇਜ਼ਮ ਐਂਡ ਮਿਥ, ਇਹਦੇ ਅੰਗਰੇਜ਼ੀ ਦੇ ਵਿੱਚ, ਮੇਰੀ ਔਰ ਫਖਰ ਜ਼ਮਾਨ ਸਾਹਿਬ ਦੀ ਇਕੱਠਿਆਂ ਦੀ ਮੁਸ਼ਤਰਕਾ, ਤੇ ਉਹਦੇ ਵਿੱਚ ਅਸੀਂ ਇਸੇ ਚੀਜ਼ ਨੂੰ, ਅਸੀਂ ਪੰਜਾਬ ਦੇ ਹਰ ਸੂਬੇ ਦੀ, ਕਸ਼ਮੀਰ ਔਰ ਸਾਰੇ ਹੀਰੋਜ਼ ਦੀ ਅਸੀਂ ਗੱਲ ਕੀਤੀ ਹੈ ਕਿ ਹੀਰੋਇਜ਼ਮ ਦਾ ਸ਼ਿਕਾਰ ਕਿਉਂ ਕੀਤਾ ਜਾਂਦਾ ਸਾਨੂੰ। ਕਿਆ ਆਮ ਆਦਮੀ ਦੀ ਨਿਗੇਸ਼ਨ ਹੈ ਹੀਰੋਇਜ਼ਮ? ਕਿਆ ਜਿਹੜਾ ਇੱਥੇ ਬੰਦਾ ਮੌਜੂਦ ਹੈ ਪਹਿਲੇ ਇਹਨੂੰ ਇਨਸਾਨ ਤਸਲੀਮ ਕਰੋ। ਸਾਡਾ ਦੇਖੋ ਨਾ, ਸਾਡਾ ਮਸਲਾ ਅਸੀਂ ਜੋੜ ਦਿੰਦੇ ਹਾਂ ਕਿ ਸਾਡਾ ਮਸਲਾ ਇਨਸਾਨੀ ਹਕੂਕ ਦਾ, ਬੇਰੁਜ਼ਗਾਰੀ ਦਾ, ਫਲਾਂ ਦਾ, ਫਲਾਂ ਦਾ। ਮੈਂ ਸਮਝਦਾ ਕਿ ਸਾਡਾ ਸਭ ਤੋਂ ਵੱਡਾ ਮਸਲਾ ਇਨਸਾਨ ਨੂੰ ਇਨਸਾਨ ਤਸਲੀਮ ਕਰਨ ਦਾ। ਨਹੀਂ, ਉਹ ਤਾਂ ਤੁਸੀਂ ਬੜੀ ਆਈਡੀਅਲ ਸਿਚੁਏਸ਼ਨ ਕਹਿ ਰਹੇ ਹੋ। ਨਹੀਂ ਆਈਡੀਅਲ ਨਹੀਂ, ਕਿ ਅਸੀਂ ਜਿਸ ਤਰ੍ਹਾਂ ਫਲਸਫੇ 'ਚ ਕਹਿੰਦੇ ਹਾਂ ਕਿ ਟੂ ਬੀ ਐਂਡ ਹੈ ਕੀ ਯਾਰ, ਹੋਣਾ ਕੀ ਚਾਹੀਦਾ। ਡਾਕਟਰ ਸਾਹਿਬ ਲੇਕਿਨ ਮੈਂ ਲੈਟ ਮੀ ਕੰਪਲੀਟ, ਉਹਦੀ ਵਜ੍ਹਾ ਦੱਸਾਂ। ਯੂਨਾਈਟਿਡ ਨੇਸ਼ਨ ਦਾ ਪਹਿਲਾ ਜਿਹੜਾ ਜਨਰਲ ਸੈਕਟਰੀ ਸੀ, ਉਹ ਪਤਾ ਨਾ ਉਹਦਾ ਤਿਆਰਾ ਫਟ ਗਿਆ ਸੀ, ਉਹ ਤਕਰੀਰ ਕਰਕੇ ਨਿਕਲਿਆ ਸੀ, ਤੇ ਉਹਦੇ ਇਹੀ ਲਫ਼ਜ਼ ਸਨ ਜਿਹੜੇ ਇਹ ਉਹਦੇ ਲਫ਼ਜ਼ ਸਨ ਕਿ ਦੁਨੀਆ ਦੇ ਵਿੱਚ ਹਿਊਮਨ ਰਾਈਟਸ ਦੇ ਕ੍ਰਾਈਸਿਸ ਨਹੀਂ ਹੈ, ਹਿਊਮਨ ਰਿਕਗਨੀਸ਼ਨ ਦਾ ਮਸਲਾ ਹੈ। ਤੇ ਜਿਨ੍ਹਾਂ ਨੇ ਯੂਨਾਈਟਿਡ ਨੇਸ਼ਨ ਬਣਾਏ ਸੀ ਉਹਨਾਂ ਨੇ ਕਿਹਾ ਇਹ ਤੇ ਇਨਸਾਨ ਦਾ ਪੁੱਤਰ ਪੈਦਾ ਹੋ ਗਿਆ, ਫੜੋ ਇਹਨੂੰ। ਕਿਸੇ ਦੌਰ ਦੇ ਵਿੱਚ ਕਿਹਾ ਜਾਂਦਾ ਸੀ ਕਿ ਹੀ ਸੀਮਸ ਟੂ ਬੀ ਅ ਕਮਿਊਨਿਸਟ। ਉਹ ਨਾ ਐਵੇਂ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਸੀ, ਅੱਛਾ ਫੜੋ ਵੀ, ਉਹਦੇ ਸਾਰਿਆਂ ਦੀ ਨਜ਼ਰ ਉਂਗਲਾਂ ਉਧਰ ਜਾਂਦੀਆਂ ਸਨ, ਇਹ ਕਮਿਊਨਿਸਟ ਨਜ਼ਰ ਆਉਂਦਾ। ਫਿਰ ਕਿਸੇ ਦੌਰ 'ਚ ਕੋਈ ਹੋਰ ਟੂ ਨੇਮ ਏ ਡਾਗ ਐਂਡ ਕਿਲ ਹਿਮ, ਮਤਲਬ ਇੱਕ ਮੁਹਾਵਰਾ ਮਸ਼ਹੂਰ ਹੋਇਆ ਤਾਰੀਖ ਦੇ ਵਿੱਚ। ਅੱਜ ਕਿਹਾ ਜਾਂਦਾ ਕਿ ਹੀ ਸੀਮਸ ਟੂ ਬੀ ਅ ਹਿਊਮਨ ਬੀਇੰਗ। ਇਹ ਇਨਸਾਨ ਲੱਗਦਾ ਜੋ ਇਹ ਜਾਨਵਰਾਂ ਦੀ ਸੁਸਾਇਟੀ ਅਸੀਂ ਪੈਦਾ ਕਰਨੇ ਪਏ, ਇਹਦੇ 'ਚ ਪੈਦਾ ਹੋ ਗਏ ਜੇ ਇਨਸਾਨ, ਲੱਭੋ ਉਹਨੂੰ। ਡਾਕਟਰ ਸਾਹਿਬ, ਮੈਂ ਤੁਹਾਡੇ ਨਾਲ ਮੈਂ ਉਹ ਜਿਹੜਾ ਇਖਤਲਾਫ ਇਸ ਸਵਾਲ ਨਾਲ ਕਰਨੀ ਆ ਕਿ ਅਰਸਤੂ ਨੇ ਕਿਹਾ ਕਿ ਸਾਰੇ ਲੋਕ ਬਰਾਬਰ ਨਹੀਂ ਹੈ, ਕੁਝ ਹੁਕਮਰਾਨੀ ਲਈ ਪੈਦਾ ਹੋਏ ਨੇ ਤੇ ਕੁਝ ਉਬੇ ਕਰਨ ਲਈ। ਹੁਣ ਹੁਕਮਰਾਨੀ ਦਾ ਮਤਲਬ ਇਹ ਨਹੀਂ ਕਿ ਹਰ ਬੰਦੇ ਨੇ ਬਾਦਸ਼ਾਹ ਬਣਨਾ। ਹੁਕਮਰਾਨ ਇੱਕ ਘਰ ਵਿੱਚ ਵੀ ਇੱਕ ਬੰਦਾ ਹੈ ਜਿਹਦੀ ਚਲਦੀ ਹੈ ਗੱਲ, ਮਤਲਬ ਇੱਕ ਇਦਾਰੇ ਤੁਸੀਂ ਬੈਠੇ ਹੋਏ ਹੋ, ਤੁਸੀਂ ਹੁਕਮਰਾਨ ਹੋ, ਸਾਰੇ ਲੋਕ ਤੁਹਾਨੂੰ ਉਬੇ ਕਰ ਰਹੇ ਨੇ, ਇਸ ਲਈ ਇੱਕ ਗਾਈਡ ਕਰਨ ਵਾਲਾ ਬੰਦਾ ਹੁੰਦਾ, ਲੀਡ ਕਰਨ ਵਾਲਾ। ਦੂਸਰੀ ਗੱਲ ਹੈ ਕਿ ਜਿਹੜੇ ਵੱਡੇ ਹੀਰੋ ਆਏ ਨੇ ਸਾਡੀ ਹਿਸਟਰੀ, ਤੁਸੀਂ ਦੇਖੋ, ਸਿਰਫ ਮੁਸਲਮਾਨਾਂ ਦੀ ਗੱਲ ਨਾ ਕਰੋ, ਪੂਰੀ ਦੁਨੀਆ ਦੀ, ਕਿ ਜਿਨ੍ਹਾਂ ਨੂੰ ਕੋਈ ਐਸੀਆਂ ਸਲਾਹੀਤਾਂ ਉਹਨਾਂ ਕੋਲ ਹੈ ਸੀ ਕਿ ਉਹਨਾਂ ਨੇ ਬੜੇ ਮੁਸ਼ਕਿਲ ਹਾਲਾਤ ਦਾ ਸਾਹਮਣਾ ਕੀਤਾ ਔਰ ਕੀ ਕੁਝ ਅਬੂਰ ਕੀਤਾ ਔਰ ਜੰਗਾਂ ਕੀਤੀਆਂ ਔਰ ਫਤਹ ਕੀਤੀ। ਬਹਿਰਹਾਲ ਇਹ ਤੇ ਗੱਲ ਨਹੀਂ ਕਰ ਸਕਦੇ ਕਿ ਅਸੀਂ ਹਰ ਬੰਦੇ ਬਰਾਬਰ ਨੇ। ਅੱਲਾ ਨੇ ਕੁਝ ਨੂੰ ਕਿਸਾਨਾਂ ਲਈ ਪੈਦਾ, ਜ਼ਿਹਨੀ ਕੰਮ ਕਰਨ ਲਈ ਪੈਦਾ ਕੀਤਾ। ਮੈਂ ਬਰਾਬਰ ਨਹੀਂ ਕਹਿ ਰਿਹਾ, ਮੈਂ ਬਰਾਬਰ ਨਹੀਂ ਕਹਿ ਰਿਹਾ। ਤੁਹਾਡਾ ਬਿਲਕੁਲ ਪੁਆਇੰਟ ਬਿਲਕੁਲ ਠੀਕ ਹੈ। ਇੱਕ ਘਰ ਦੇ ਵਿੱਚ 5 ਤਰ੍ਹਾਂ ਦੀ ਮੁਖਤਲਿਫ ਸੋਚ ਹੁੰਦੀ ਹੈ। ਸਵਾਲ ਇਹ ਨਹੀਂ ਹੈ, ਤੁਸੀਂ ਦੇਖੋ ਨਾ ਸੋਸਾਇਟੀ 'ਚ ਕੁਝ ਅਦੀਬ ਨੇ, ਕੁਝ ਸਾਇੰਸਦਾਨ ਨੇ। ਨਹੀਂ, ਸਵਾਲ ਇਹ ਨਹੀਂ, ਸਵਾਲ ਮੇਰਾ ਜਿਹੜਾ ਹੈ ਨਾ, ਮੇਰਾ ਨੁਕਤਾ ਇਹ ਵੇ ਕਿ ਕਿਆ ਜਿਹੜਾ ਜ਼ਿਹਨੀ ਤੌਰ ਦੇ ਉੱਤੇ ਮਫਲੂਜ ਹੈ, ਕਿਆ ਜਿਹੜਾ ਜ਼ਿਹਨੀ ਤੌਰ ਦੇ ਉੱਤੇ ਪਸਮਾਨਦਾ ਵੇ, ਉਸ ਨੂੰ ਔਰ ਜਿਹੜਾ ਇੱਕ ਬਹੁਤ ਤੇਜ਼ ਤਰਾਰ ਹੈ ਜਿਹੜਾ, ਕਿਆ ਦੋਨਾਂ ਨੂੰ ਬਰਾਬਰ ਮੌਕੇ ਮਿਲੇ? ਰਿਆਸਤ ਨੇ, ਹਕੂਮਤਾਂ ਨੇ ਉਹਨਾਂ ਨੂੰ ਅਗਰ ਤੇ ਬਰਾਬਰ ਅਪਰਚੁਨਿਟੀਜ਼ ਦਿੱਤੀਆਂ ਨੇ ਤੇ ਫਿਰ ਕਿਸੇ ਦੀ ਸਲਾਹੀਅਤ 'ਚ ਕੋਈ ਘਾਟੇ ਕੋਈ ਵਾਧੇ। ਦੇਖੋ ਮੁਆਸ਼ਰੇ ਨੇ ਚੱਲਣਾ ਹੈ ਨਾ, ਤੇ ਮੁਆਸ਼ਰਾ ਸੋਸ਼ਲ ਹੈ, ਸੋਸਾਇਟੀ ਸੋਸ਼ਲਾਈਜੇਸ਼ਨ ਦਾ ਨਾਂ ਹੈ, ਆਪਸ 'ਚ ਰਾਬਤਿਆਂ ਦਾ ਨਾਂ ਹੈ। ਹੁਣ ਅਸੀਂ ਸਾਰੇ ਇੱਥੇ ਕਿਉਂ ਬੈਠੇ ਦੇ ਨੇ? ਮਤਲਬ ਇਹਨਾਂ ਦਾ ਕੋਈ ਮਸਲਾ ਹੈ ਨਾ, ਇਹਨਾਂ ਦਾ ਕੋਈ ਜ਼ਿਹਨੀ ਮਸਲਾ ਹੈ, ਇਹਨਾਂ ਦਾ ਕੋਈ ਹੋਰ ਮਸਲਾ ਹੈ, ਕੋਈ ਤੰਗ ਕਰ ਰਿਹਾ ਇਹਨਾਂ ਨੂੰ ਕਿ ਯਾਰ ਅਸੀਂ ਜਾਈਏ, ਜਾ ਕੇ ਗੁਫ਼ਤਗੂ ਕਰੀਏ ਤਾਂ ਕਿ ਕਿਤਾਰਸਸ ਹੋਵੇ ਸਾਡਾ, ਅਸੀਂ ਕੋਈ ਚੀਜ਼ ਨਵੀਂ ਸਿੱਖ ਕੇ ਆਈਏ, ਕੋਈ ਸਿਖਾਉਣ ਵਾਸਤੇ ਆਈਏ। ਇਹ ਸਾਰੇ ਤਾਂ ਬੈਠੇ ਆ ਨਾ। ਸੁਸਾਇਟੀ ਦੇ ਵਿੱਚ ਹਰ ਉਹ ਬੰਦਾ ਜਿਹੜਾ ਹੱਥ ਨਾਲ ਕੰਮ ਕਰ ਸਕਦਾ ਹੈ ਉਹ ਇਕੁਅਲ ਹੈ। ਬਾਕੀ ਉਹਦੀ ਸਲਾਹੀਅਤ ਹੈ ਕਿ ਉਹ ਹੁਕਮਰਾਨ ਬਣ ਜਾਂਦਾ, ਉਹਦੀ ਸਲਾਹੀਅਤ ਹੈ ਇੰਜੀਨੀਅਰ ਬਣ ਜਾਂਦਾ, ਉਹਦੀ ਸਲਾਹੀਅਤ ਹੈ ਕਿ ਉਹ ਬਣ ਜਾਂਦਾ। ਇਹਦੇ ਤੇ ਮੇਰਾ ਇਤਰਾਜ਼ ਵੀ ਨਹੀਂ, ਇਹ ਤੇ ਨੇਚਰ ਦਾ ਲਾ ਹੈ। ਨੇਚਰ ਤੁਹਾਨੂੰ ਮੁਖਤਲਿਫ ਤਰੀਕਿਆਂ ਨਾਲ ਗਰੋਥ ਤੁਹਾਡੀ ਕਰਦੀ। ਅੱਗੇ ਅਸੀਂ ਮਜ਼ਹਬ ਦੀ ਗੱਲ ਕਰ ਰਹੇ ਸਾਂ ਤੇ ਪਾਕਿਸਤਾਨ ਵਿੱਚ ਮੈਂ ਕਹਿੰਦੀ ਹਾਂ ਸਭ ਤੋਂ ਵੱਡਾ ਜਿਹੜਾ ਮਸਲਾ ਹੈ, ਮਜ਼ਹਬ ਦੇ ਨਾਂ ਤੇ ਮੁਲਕ ਬਣਿਆ ਔਰ ਮਜ਼ਹਬ ਦੇ ਨਾਂ ਤੇ ਹੀ, ਮਜ਼ਹਬ ਦੇ ਨਾਂ ਤੇ ਨਹੀਂ ਬਣਿਆ।
ਜਮਹੂਰੀਅਤ ਦੇ ਨਾਂ ਤੇ ਬਣਿਆ। ਨਹੀਂ ਬਹਿਰਾਲ ਉਸ ਵੇਲੇ ਕਲਮਾ ਤੇ ਹੀ ਪੜਿਆ ਗਿਆ ਨਾ ਪਾਕਿਸਤਾਨ ਦਾ ਮਤਲਬ ਗਿਆ, ਬਾਅਦ ਚ ਮੌਲਵੀਆਂ ਨੇ ਹਾਈਜੈਕ ਤੇ ਕਰ ਲਿਆ ਨਾ। ਤੁਸੀਂ ਜੋ ਵੀ ਗੱਲ ਚਲੋ ਕਰੋ, ਮੈਂ ਇਹਦੇ ਤੇ ਚੁੰਕੇ ਇਹ ਇੱਕ ਸੈਂਸਿਟਿਵ ਮਸਲਾ ਹੈ, ਮਜ਼ਹਬ ਦਾ ਮਸਲਾ। ਲੇਕਿਨ ਤੁਸੀਂ ਦੇਖੋ ਨਹੀਂ ਬਹਿਰਾਲ ਹੈ ਕਿ ਅਸੀਂ ਹੁਣ ਸਾਰੀਆਂ ਗੱਲਾਂ ਨੂੰ ਅਗਰ ਛੱਡਦੇ ਜਾਵਾਂਗੇ, ਗੱਲ ਹੀ ਨਹੀਂ ਕਰਾਂਗੇ। ਪਾਕਿਸਤਾਨ ਜਮਹੂਰੀਅਤ ਜਮਹੂਰੀ ਅੰਦਾਜ਼ ਨਾਲ ਬਣਿਆ ਨਾ, ਵੋਟ ਦੇ ਉੱਤੇ ਬਣਿਆ। ਇਸ ਤੋਂ ਬਾਅਦ ਲੋਕਾਂ ਨੇ ਇਹਦੇ ਤੇ ਕਬਜ਼ੇ ਕੀਤੇ ਨੇ। ਹਾਂ, ਉਹ ਭਾਵੇਂ ਮਜ਼ਹਬੀਆਂ ਨੇ ਕੀਤੇ ਨੇ, ਭਾਵੇਂ ਕਿਸੇ ਹੋਰ ਨੇ ਕੀਤਾ। ਹਾਈਜੈਕਿੰਗ ਬਾਅਦ ਚ ਹੋਈ ਹੈ। ਬਿਲਕੁਲ ਪਾਕਿਸਤਾਨ ਬਕਾਇਦਾ ਵੋਟ ਦੇ ਨਤੀਜੇ ਚ ਬਣਿਆ। ਠੀਕ ਹੈ, ਮੇਰਾ ਆਪਣਾ ਖਿਆਲ ਹੈ, ਬਾਕੀ ਹੁਣ ਤੁਹਾਡਾ ਆਪਣਾ ਨੁਕਤਾ ਨਜ਼ਰ। ਠੀਕ ਹੈ। ਅੱਛਾ, ਮੈਂ ਕਹਿੰਦੀ ਹਾਂ ਕਿ ਹੁਣ ਜਿਸ ਤਰ੍ਹਾਂ ਪਾਕਿਸਤਾਨ ਬਣ ਗਿਆ ਹੈ, ਪਾਕਿਸਤਾਨ ਨੂੰ ਬਣਾਇਆ ਗਿਆ ਕਿ ਇਕੁਅਲ ਰਾਈਟਸ, ਤੁਸੀਂ ਇਕੁਅਲ ਰਾਈਟਸ ਦੀ ਗੱਲ ਕੀਤੀ ਨਾ ਕਿ ਸਾਰਿਆਂ ਨੂੰ ਆਪਣੀਆਂ ਸਲਾਹੀਤਾਂ ਨੂੰ ਆਜ਼ਮਾਉਣ ਦਾ ਮੌਕਾ ਮਿਲੇ। ਜਿਸ ਤਰ੍ਹਾਂ ਮੁਸਲਮਾਨਾਂ ਨੂੰ ਨੌਕਰੀਆਂ ਨਹੀਂ ਸੀ ਮਿਲਦੀਆਂ ਉੱਥੇ, ਬਾਕੀ ਮਸਾਇਲ ਸਨ, ਲੇਕਿਨ ਮੁਲਕ ਬਣਨ ਤੋਂ ਬਾਅਦ ਹਾਲਾਤ ਜ਼ਿਆਦਾ ਬਿਟਰ ਹੋ ਗਏ ਕਿ ਇੱਕ ਇੱਥੇ ਤਬਕਾਤੀ ਨਿਜ਼ਾਮ ਨੂੰ ਅਸੀਂ ਜ਼ਿਆਦਾ ਸਟਰੈਂਥਨ ਕਰ ਦਿੱਤਾ ਹੈ। ਨਹੀਂ, ਸਾਡੇ ਪਾਕਿਸਤਾਨ ਬਣਨ ਦੇ ਜਿਤਨੇ ਫਵਾਇਦ ਹੋਏ ਨੇ, ਇਹ ਮੇਰੇ ਅੱਬਾ ਜੀ ਕੋਲੋਂ ਪੁੱਛਦੇ ਸੀ ਜਾਂ ਅਸੀਂ ਆਪਣੇ ਵੱਡਿਆਂ ਕੋਲੋਂ ਪੁੱਛੀਏ। ਇਸ ਮੁਲਕ ਦਾ ਬਣਨਾ ਆਮ ਆਦਮੀ ਵਾਸਤੇ ਬਹੁਤ ਹੀ ਫਵਾਇਦ ਆਏ ਨੇ। ਅੱਛਾ, ਸਵਾਲ ਇਹ ਨਹੀਂ ਹੈ ਕਿ ਇਹ ਚूंकि ਇਹ ਸਵਾਲ ਜਾ ਕੇ ਲਿੰਕ ਕਰਦਾ ਹੈ ਕਿ ਮੁਲਕ ਬਣਨਾ ਚਾਹੀਦਾ ਸੀ ਕਿ ਨਹੀਂ, ਇਹ ਡਿਬੇਟੇਬਲ ਨਹੀਂ ਇਸ਼ੂ, ਇਹ ਤੈਅ ਹੋ ਚੁੱਕਿਆ। ਇੱਕ ਮੁਲਕ ਬਣ ਚੁੱਕਿਆ ਹੈ, ਇੱਕ ਮੁਲਕ ਮੌਜੂਦ ਹੈ। ਹੁਣ ਸਵਾਲ ਹੈ ਇੱਥੇ ਕਿਹੜਾ ਸਿਸਟਮ ਰਾਇਜ ਹੈ, ਇੱਥੇ ਕੌਣ ਲੋਕ ਹੁਕਮਰਾਨ ਨੇ ਔਰ ਉਹਨਾਂ ਦੇ ਆਵਾਮ ਦੇ ਨਾਲ ਉਹਨਾਂ ਦਾ ਤਾਲੁਕ ਕੀ ਹੈ। ਦੇਖੋ ਨਾ, ਇਸ ਮੁਲਕ ਨੂੰ ਡਾਕਟਰ ਸਾਹਿਬ ਤੁਸੀਂ ਇੱਕ ਪਾਸੇ ਕਹਦੇ ਹੋ ਕਿ ਆਈਡੀਅਲ ਹੈ, ਆਈਡੀਅਲ ਮੁਲਕ ਹੈ, ਇੱਕ ਪਾਸੇ ਅਸੀਂ ਹੁਣੇ ਗੱਲ ਕੀਤੀ ਕਿ ਅੱਜ ਤੱਕ ਬਲਦਿਆਤੀ ਨਿਜ਼ਾਮ ਉਹ ਮੁਲਕ ਦਾ ਨਹੀਂ ਮਸਲਾ। ਹਾਂ ਬਈ ਉਧਰ ਰਿਆਸਤ ਦੇਖੋ ਨਾ, ਇਸ ਮੁਲਕ ਨੂੰ ਅੱਜ ਮੱਕਾ ਮਦੀਨਾ ਕਹਿਣਾ ਸ਼ੁਰੂ ਕਰ ਦਿਓ ਤੇ ਸਾਨੂੰ ਤੇ ਇਹਦੇ ਨਾਲ ਬੜੀ ਮੁਹੱਬਤ ਹੈ, ਅਸੀਂ ਨਿਜ਼ਾਮ ਦੀ ਗੱਲ ਕਰ ਰਹੇ। ਨਹੀਂ ਦੇਖੋ, ਨਿਜ਼ਾਮ ਤੇ ਫਿਰ ਅਸਲ ਮਸਲਾ ਅਸੀਂ ਇੰਨੀ ਦੇਰ ਤੋਂ ਕੀ ਗੱਲ ਕਰ ਰਹੇ ਹਾਂ, ਅਸੀਂ ਇਹੋ ਹੀ ਗੱਲ ਕਰ ਰਹੇ ਹਾਂ ਕਿ ਜਿੱਥੇ ਸਿਸਟਮ ਦੀ ਖਰਾਬੀ ਹੈ ਨਾ, ਉਹ ਗ੍ਰੈਜੂਅਲ ਹੋਣੀ ਹੈ। ਉਹ ਪੀਟੀਆਈ ਦੇ ਇਨਕਲਾਬ ਨਾਲ ਨਹੀਂ ਹੋਣਾ ਹੈ। ਯਾਦ ਰੱਖਣਾ ਕਿ ਉਹ ਪੀਟੀਆਈ ਦਾ ਕੋਈ ਫੜਿਆ ਗਿਆ ਨਾ ਵਰਕਰ, ਤੇ ਉਹਨੂੰ ਪੁਲਿਸ ਵਾਲਾ ਮਾਰ ਰਿਹਾ ਸੀ, ਤੇ ਉਹਨੇ ਕਿਹਾ ਦੇਖੇ ਜੀ ਇਹ ਮੁਝੇ ਇਨਕਲਾਬ ਵੀ ਨਹੀਂ ਲਾਣੇ ਦੇਤੇ, ਮਾਰਤੇ हैं। ਇਹ ਵਾਲੇ ਜ਼ੋਂਬੀਜ਼ ਨਹੀਂ ਸਾਨੂੰ ਚਾਹੀਦੇ। ਸਾਨੂੰ ਪੜ੍ਹਿਆ ਲਿਖਿਆ ਇਨਸਾਨ ਚਾਹੀਦਾ ਹੈ, ਬਾਸ਼ਊਰ ਇਨਸਾਨ ਚਾਹੀਦਾ ਹੈ, ਕ੍ਰੀਏਟਿਵ ਬੰਦਾ ਚਾਹੀਦਾ ਹੈ, ਤਖਲੀਕੀ ਬੰਦਾ ਚਾਹੀਦਾ ਹੈ, ਸਵਾਲ ਕਰਨ ਵਾਲਾ ਬੰਦਾ ਚਾਹੀਦਾ ਹੈ। ਬਿਲਕੁਲ, ਜਿਹੜਾ ਸਵਾਲ ਕਰਨਾ ਜਾਣਦਾ ਹੋਵੇ। ਇੱਥੇ ਤੇ ਤੁਹਾਡੀ ਯੂਨੀਵਰਸਿਟੀਜ਼ ਦੇ ਵਿੱਚ ਹੀ ਐਂਟੀ ਇੰਟੈਲੈਕਚੁਅਲਿਜ਼ਮ ਇੰਨਾ ਜ਼ਿਆਦਾ ਹੈ ਬਿਲਕੁਲ ਕਿ ਮੈਂ ਜਿਸ ਦਿਨ ਬੱਚੇ ਨੂੰ ਸਵਾਲ ਹੀ ਨਹੀਂ ਕਰਨ ਦਿੰਦੇ। ਡਾਕਟਰ ਸਾਹਿਬ, ਜਿਸ ਦਿਨ ਮੈਂ ਦਾਖਲਾ ਲਿਆ ਸੀ, ਅੱਲਾ ਮੇਰੇ ਸੁਪਰਵਾਈਜ਼ਰ ਦੀ ਲੰਬੀ ਜ਼ਿੰਦਗੀ ਕਰੇ, ਮੇਰੇ ਟਾਪਿਕ ਦੇ ਉੱਤੇ ਇਤਰਾਜ਼ ਸੀ ਕਿ ਇਹ ਟਾਪਿਕ ਰਿਸਰਚ ਦਾ ਹੈ ਹੀ ਨਹੀਂ ਹੈ। ਪੰਜਾਬੀ ਸ਼ਾਇਰੀ ਵਿੱਚ ਇਨਸਾਨ ਦੋਸਤੀ ਦੀ ਸੋਚ ਟਾਪਿਕ ਹੀ ਨਹੀਂ ਹੈ, ਕਿਉਂਕਿ ਉੱਥੇ ਚਾਹੀਦਾ ਸੀ ਅਮਜਦ ਅਲੀ ਭੱਟੀ ਫਨ ਔਰ ਸ਼ਖਸੀਅਤ, ਅਮਜਦ ਅਲੀ ਭੱਟੀ ਫਲਾਂ ਤੋਂ ਫਲਾਂ, ਮਤਲਬ ਸ਼ਖਸੀਅਤ ਪ੍ਰਸਤੀ ਦਾ ਰਿਵਾਜ ਸੀ। ਠੀਕ ਹੈ, ਲੇਕਿਨ ਤੁਸੀਂ ਇਹ ਯੂਨੀਵਰਸਿਟੀ ਹੈ ਤੇ ਪੰਜਾਬੀ ਡਿਪਾਰਟਮੈਂਟ ਦੀ ਗੱਲ ਹੈ ਨਾ, ਹੁਣ ਪੰਜਾਬੀ ਦੀ ਹਾਲਤ ਦੇਖੀ ਤੁਸੀਂ ਜਾ ਕੇ। ਵਜ੍ਹਾ ਕੀ ਹੈ? ਵਜ੍ਹਾ ਇਹ ਵੇ ਕਿ ਅਸੀਂ ਜਦੋਂ ਆਜ਼ਾਦ ਜ਼ਿਹਨ ਦੇ ਨਾਲ ਸਟੂਡੈਂਟਸ ਨੂੰ ਦਾਖਲਾ ਨਹੀਂ ਦਿਆਂਗੇ, ਮੈਰਿਟ ਤੇ ਦਾਖਲੇ ਨਹੀਂ ਦਿਆਂਗੇ, ਤੇ ਇਹ ਸਾਡੇ ਉਸ ਸਿਸਟਮ ਦੀ ਖਰਾਬੀ ਹੈ ਨਾ। ਡਾਕਟਰ ਸਾਹਿਬ ਉਹ ਤੇ ਸ਼ੁਕਰ ਕਰਦੇ ਨੇ ਪੰਜਾਬੀ 'ਚ ਕੋਈ ਬੱਚੇ ਆਣ, ਤੇ ਤੁਸੀਂ ਬੱਚੇ ਤੇ ਆਣ ਨਾ ਦਾਖਲਾ ਲੈਣ, ਤੇ ਤੁਸੀਂ ਦਾਖਲਾ ਲੈਂਦੇ ਨੇ। ਮੈਂ ਹੁਣ ਪਿਛਲੇ ਦਿਨੋਂ ਗੁਰੂ ਨਾਨਕ ਯੂਨੀਵਰਸਿਟੀ ਗਿਆ। ਅੱਛਾ, ਉਹਨਾਂ ਨੇ ਜੀ 3-4 ਮੁੰਡੇ ਨੇ ਜਿਹੜੇ ਡਿਪਾਰਟਮੈਂਟ ਦੇ ਵਿੱਚ ਨੇ, ਉਹਨਾਂ ਨੇ ਘਰ ਘਰ ਜਾ ਕੇ ਤੇ ਜਨਾਬ ਉਹ ਇੰਨੇ ਜਮਾ ਕਰ ਲਏ, ਉਹਨਾਂ ਕੋਲ ਬਹਿਣ ਦੀ ਜਗ੍ਹਾ ਨਹੀਂ ਹੈ। ਅੱਛਾ, ਵੈਰੀ ਗੁੱਡ। ਤੇ ਲੋਕ ਪੜ੍ਹਨਾ ਵੀ ਚਾਹੁੰਦੇ ਨੇ, ਸਿਰਫ ਇਹ ਵੀ ਕਿ ਸਾਡੀ ਜ਼ੁਬਾਨ ਦਾ ਅਸਲ ਇੱਕ ਤੇ ਪੂਰੀ ਪਾਕਿਸਤਾਨ ਦੀਆਂ ਯੂਨੀਵਰਸਿਟੀਆਂ ਕਾਰੋਬਾਰੀ ਤਰੀਕਿਆਂ ਨਾਲ ਚੱਲ ਰਹੀਆਂ ਨੇ। ਯੂਨੀਵਰਸਿਟੀ ਦਾ ਮਤਲਬ ਹੁੰਦਾ ਹੈ ਮੁਲਕ ਦੇ ਵਿੱਚ ਦੇਖਿਆ ਜਾਵੇ ਕਿ ਕਿਸ ਸ਼ੋਬੇ 'ਚ ਕਿੰਨੇ ਲੋਕਾਂ ਦੀ ਜ਼ਰੂਰਤ ਹੈ, ਕਿੰਨੇ ਐਕਸਪਰਟਸ ਦੀ ਜ਼ਰੂਰਤ ਹੈ। ਠੀਕ ਹੈ, ਫਿਰ ਉਹ ਯੂਨੀਵਰਸਿਟੀਆਂ ਦਾਖਲੇ ਉਸ ਹਿਸਾਬ ਨਾਲ ਦਿੰਦੀਆਂ ਨੇ ਕਿ ਇਸ ਮੁਲਕ ਦੇ ਵਿੱਚ ਐਨੇ ਇੰਜੀਨੀਅਰ ਚਾਹੀਦੇ ਨੇ। ਇਹ ਪਲੈਨਿੰਗ ਹੈ ਨਾ, ਉਹ ਜਿਹੜੀ ਸਾਡੇ ਐਹਸਨ ਇਕਬਾਲ ਸਾਹਿਬ ਕਰਦੇ ਪਏ ਨੇ, ਅਜੇ ਤੱਕ ਪੂਰੀ ਨਹੀਂ ਹੋਈ। ਲੇਕਿਨ ਉਹ ਪਲੈਨਿੰਗ ਦੀ ਤੇ ਨਾ ਸਿਆਸਤਦਾਨਾਂ ਨੂੰ ਨਹੀਂ, ਮੇਰਾ ਮਤਲਬ ਹੈ ਕਿ ਉਹ 2025 ਦਾ ਪਹਿਲੇ ਵਿਜ਼ਨ ਲੈ ਕੇ ਚੱਲੇ ਸਨ, ਹੁਣ 2035 ਦਾ ਲੈ ਕੇ ਚੱਲਣਗੇ। ਉਹਨਾਂ ਦੀ ਔਲਾਦ ਆਏਗੀ, ਉਹ 2045 ਦਾ। ਕਿਹੜੀ ਯੂਨੀਵਰਸਿਟੀ ਹੈ? ਮੈਂ ਪਾਕਿਸਤਾਨ ਦੀਆਂ 8 ਯੂਨੀਵਰਸਿਟੀਆਂ 'ਚ ਕੰਮ ਕੀਤਾ। ਕੋਈ ਇੱਕ ਐਸੀ ਯੂਨੀਵਰਸਿਟੀ ਨਹੀਂ ਸੀ ਕਿ ਜਿੱਥੇ ਇਸ ਅੰਦਾਜ਼ ਨਾਲ ਕੋਈ ਗ੍ਰੇਡਿੰਗ ਕੀਤੀ ਜਾਵੇ ਕਿ ਇਸ ਇਲਾਕੇ ਦੇ ਵਿੱਚ ਕਿਹੜੀ ਚੀਜ਼ ਨੂੰ, ਤਾਲੀਮ ਨੂੰ ਔਰ ਮਈਸ਼ਤ ਨੂੰ ਜੋੜਿਆ ਜਾਵੇ। ਔਰ ਇੱਕ ਯੂਨੀਵਰਸਿਟੀ ਦਾ, ਡਾਕਟਰ ਸਾਹਿਬ ਮਾਜ਼ਰਤ ਨਾਲ, ਇੱਕ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਡਿਪਾਰਟਮੈਂਟ ਦੀ ਮੈਂ ਗੱਲ ਕੀਤੀ, ਤੇ ਉਰਦੂ ਔਰ ਪੰਜਾਬੀ ਦੋਨਾਂ ਦੀ, ਤੇ ਉਸ ਵੀਸੀ ਸਾਹਿਬ ਦਾ ਖਿਆਲ ਸੀ ਕਿ ਇਹ ਵਾਲੇ ਜਿਹੜੇ ਨੇ ਨਾ,
ਪਤਾ ਨਹੀਂ ਇੱਥੇ ਲਫ਼ਜ਼ ਬੋਲਾਂ ਕਿ ਨਾ, ਮੈਂ ਉਹਨੂੰ ਥੋੜਾ ਜਿਹਾ ਡੈਲਿਊਟ ਕਰਕੇ ਕਹਿ ਦੇਣਾ ਕਿ ਭੌਂਕਣ ਵਾਲੇ ਲੋਕ ਨੇ, ਇਹਨਾਂ ਨੇ ਲੜਦੇ ਹੀ ਰਹਿਣਾ ਲਿਟਰੇਚਰ ਵਾਲਿਆਂ ਨੇ। ਹੁਣ ਜਿਹੜੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਦੀ ਇਹ ਸੋਚ ਹੋਵੇ ਕਿ ਲਿਟਰੇਚਰ ਵਾਲੇ ਬੰਦੇ ਜਿਹੜੇ ਨੇ ਆਪਸ 'ਚ ਲੜਦੇ ਹੀ ਰਹਿੰਦੇ ਨੇ, ਤੇ ਅੱਛਾ, ਇੱਕ ਦੂਸਰਾ ਉਹਦਾ ਖਿਆਲ ਸੀ ਕਿ ਇਹਦੇ ਨਾਲ ਕਮਾਊ ਪੁੱਤਰ ਨਹੀਂ ਪੈਦਾ ਹੋਣੇ। ਤੇ ਮੇਰਾ ਨੁਕਤਾ ਨਜ਼ਰ ਇਹ ਸੀ ਕਿ ਕੋਈ ਇੱਕ ਡਿਪਾਰਟਮੈਂਟ ਤੇ ਯੂਨੀਵਰਸਿਟੀ 'ਚ ਐਸਾ ਹੋਵੇ ਕਿ ਜਿਹਦੇ ਤੋਂ ਤੁਸੀਂ ਪੈਸੇ ਨਾ ਕਮਾਓ ਔਰ ਯੂਨੀਵਰਸਿਟੀ ਦਾ ਕੋਈ ਫੰਡ ਉਹਦੇ ਤੇ ਲਾ ਦਿਓ, ਔਰ ਉਹ ਲਿਟਰੇਚਰ ਹੈ। ਬਿਲਕੁਲ ਲਿਟਰੇਚਰ ਅਸੀਂ ਨੌਕਰੀ ਤੇ ਹੁਣ ਬਦਕਿਸਮਤੀ ਹੈ ਨਾ ਕਿ ਅਸੀਂ MA ਤੇ MPhil ਤੇ PhD ਕਰਕੇ ਤੇ ਸਮਝਦੇ ਹੁੰਦੇ ਆ ਕਿ ਨੌਕਰੀ ਲੱਭਣੀ ਹੈ। ਇਨਸਾਨ ਨੂੰ ਇਨਸਾਨ ਬਣਾਉਣ ਵਾਸਤੇ ਲਿਟਰੇਚਰ ਦਾ ਪੜ੍ਹਨਾ ਇੰਤਹਾਈ ਜ਼ਰੂਰੀ ਹੈ। ਬਿਲਕੁਲ ਸਹੀ ਹੈ। ਔਰ ਮੈਂ ਸਮਝਦੀ ਹਾਂ ਅਸੀਂ ਪਿਲਾਕ 'ਚ ਬੜੀਆਂ ਗੱਲਾਂ ਸੁਣੀਆਂ ਨੇ ਕਿ ਪੰਜਾਬੀ ਪੜ੍ਹ ਕੇ ਕੀ ਕਰਨਾ, ਸਾਰਾ ਕੁਝ। ਬਹਿਰਹਾਲ ਜਿਹੜੇ ਲੋਕਾਂ ਨੇ ਕੰਮ ਕੀਤਾ, ਹੁਣ ਤੁਸੀਂ ਦੇਖੋ ਬਹੁਤ ਸਾਰੇ ਅੰਗਰੇਜ਼ੀ ਕਾਲਜਾਂ ਯੂਨੀਵਰਸਿਟੀਆਂ 'ਚ ਪੰਜਾਬੀ ਸ਼ੁਰੂ ਹੋਈ। ਸਾਡੀ ਦੋਸਤ ਰੁਖਸਾਨਾ ਡੇਵਿਡ ਜਦੋਂ ਇੱਥੇ ਸਨ ਆਪਣੇ ਕਨੇਡ ਕਾਲਜ 'ਚ, ਉਹਨਾਂ ਨੇ ਪੰਜਾਬੀ ਉੱਥੇ ਸ਼ੁਰੂ ਕਰਾਈ। ਹਾਲਾਂਕਿ ਕਨੇਡ ਦਾ ਤੁਹਾਨੂੰ ਪਤਾ ਪੂਰਾ ਇੱਕ ਆਪਣਾ ਸਫ਼ਰ ਹੈ। ਤੇ ਜਿਹੜੇ ਲੋਕ ਸ਼ਊਰ ਵਾਲੇ ਹੁੰਦੇ ਨੇ ਉਹ ਜ਼ਰੂਰ ਇਹੋ ਜਿਹੇ ਕੰਮਾਂ ਵਾਸਤੇ ਕਰਦੇ ਨੇ। ਇਸੇ ਤਰ੍ਹਾਂ ਜਿਹੜੀ ਹੈ ਸਾਡੀ ਇੱਕ ਹੋਰ ਦੋਸਤ ਹੈ, ਉਹਨੇ ਜਦੋਂ ਉੱਥੇ ਸਾਡਾ ਹੋਮ ਇਕਨੋਮਿਕਸ ਯੂਨੀਵਰਸਿਟੀ ਡਾਕਟਰ ਕਮਲ ਅਮੀਨ, ਤੇ ਉੱਥੇ ਉਹਨਾਂ ਨੇ ਪੰਜਾਬੀ ਦਾ ਡਿਪਾਰਟਮੈਂਟ ਸ਼ੁਰੂ ਕਰਾਇਆ। ਇਸ ਲਈ ਬਹੁਤ ਸਾਰੇ ਲੋਕਾਂ ਨੇ ਕੰਮ ਕੀਤਾ ਹੈ। ਡਾਕਟਰ ਸਾਹਿਬ, ਮੈਂ ਜਿਹੜੀ ਤੁਹਾਡੇ ਨਾਲ ਮੁਖਤਸਰ ਜੀ ਗੱਲ ਕਰ ਰਹੀ ਹਾਂ, ਹੁਣ ਅਸੀਂ ਮਜ਼ਹਬ ਦੀ ਗੱਲ ਅਸੀਂ ਕਰ ਰਹੇ ਸਾਂ। ਮੈਂ ਕਹਿ ਰਹੀ ਹਾਂ ਕਿ ਮਜ਼ਹਬ ਦੇ ਨਾਂ 'ਤੇ ਬਣਿਆ ਠੀਕ ਹੈ, ਅਸੀਂ ਮੁਸਲਮਾਨ ਹਾਂ, ਲੇਕਿਨ ਜਿਸ ਤਰ੍ਹਾਂ ਸਾਡੇ ਮੌਲਵੀ ਨੇ ਉਹ ਇੱਕ ਤਬਲੀਗ ਹੀ ਇਹ ਕਰਦੇ ਨੇ ਕਿ ਅਸੀਂ ਦੁਨੀਆ ਦੀ ਬਿਹਤਰੀਨ ਕੌਮ ਹਾਂ ਤੇ ਸਾਨੂੰ ਤੇ ਕਿਸੇ ਚੀਜ਼ ਦੀ ਲੋੜ ਹੀ ਨਹੀਂ, ਨਾ ਤਰਬੀਅਤ ਦੀ ਨਾ ਕੋਈ, ਲੇਕਿਨ ਸਾਡੇ ਅਮਲ 'ਚ ਕਿਧਰੇ ਵੀ ਕੋਈ ਬਿਹਤਰੀ ਨਜ਼ਰ ਨਹੀਂ ਆਉਂਦੀ। ਮਿਲਾਵਟ ਤੋਂ ਬਗੈਰ ਕੋਈ ਚੀਜ਼ ਨਜ਼ਰ ਨਹੀਂ ਆਉਂਦੀ, ਝੂਠ, ਮੁਨਾਫਕਤ। ਤੁਸੀਂ ਹੁਣ ਕਹੋਗੇ ਫਿਰ ਨਹੀਂ, ਬੜੇ ਚੰਗੇ ਬੰਦੇ ਨੇ, ਚੰਗੇ ਵੀ ਹੈ ਨਾ, ਲੇਕਿਨ ਹਰ ਸਾਲ ਲੋਕ ਹਜ ਵੀ ਕਰਦੇ ਨੇ, ਉਮਰਾ ਵਿੱਚ ਵੀ ਕਰਦੇ ਨੇ, ਲੇਕਿਨ ਮਿਲਾਵਟ ਵੀ ਨਹੀਂ ਛੋੜਦੇ। ਹੁਣ ਜਿਹੜੀ ਇੱਕ ਸਟੇਟ ਵੀ ਯੂਜ਼ ਕਰਦੀ ਹੈ ਮਜ਼ਹਬ ਨੂੰ, ਔਰ ਇੱਕ ਹਰ ਵਾਰੀ ਜਦੋਂ ਇਲੈਕਸ਼ਨ ਹੋਣਾ ਹੈ, ਕੋਈ ਜਿਸ ਤਰ੍ਹਾਂ ਜ਼ਿਆ ਉਲ ਹਕ ਨੇ ਕਿਹਾ ਤੁਸੀਂ ਅੱਲਾਹ ਤੇ ਰਸੂਲ ਨੂੰ ਮੰਨਦੇ ਹੋ ਤਾਂ ਮਤਲਬ ਤੁਸੀਂ ਮੈਨੂੰ ਇਲੈਕਟ ਕਰ ਲਿਆ, ਉਹ ਹੀ ਅਸੀਂ ਕਰ ਰਹੇ ਹਾਂ। ਹੁਣ ਤੁਸੀਂ ਦੇਖੋ ਪੰਜਾਬ 'ਚ ਬੜੀ ਸ਼ੁਕਰ ਹੈ ਅੱਲਾ ਦਾ ਕਿ ਮਰੀਮ ਨੇ ਕਾਫੀ ਕੰਮ ਕੀਤਾ ਇਸ ਹਵਾਲੇ ਨਾਲ, ਇੱਕ ਜਮਾਤ ਨੂੰ ਇੱਥੇ ਚੁੱਪ ਕਰਾਇਆ, ਉਹ ਹੁਣ ਸਿੰਧ 'ਚ ਰੌਲਾ ਪਾਉਣ ਲੱਗ ਪਈ ਹੈ। ਤੇ ਮਤਲਬ ਇਹਨਾਂ ਨੂੰ ਜਿਹੜੇ ਪਾਲਣ ਵਾਲੇ ਨੇ ਉਹ ਅੱਜ ਤੱਕ ਇਹਨੂੰ ਛੱਡ ਨਹੀਂ ਰਹੇ। ਮੇਰਾ ਖਿਆਲ ਅਸੀਂ ਕਿਸ ਤਰ੍ਹਾਂ ਅੱਗੇ ਟੁਰਨਾ ਹੈ? ਇਸ ਸਵਾਲ ਦੇ ਜਵਾਬ ਮੈਨੂੰ ਕਹਿਣਾ ਚਾਹੀਦਾ ਨੋ ਕਮੈਂਟਸ, ਲੇਕਿਨ ਤੁਸੀਂ ਮੈਂ ਇਸਲਾਮਾਬਾਦ ਵੀ ਜਾਣਾ। ਲੇਕਿਨ ਤੁਸੀਂ ਦੇਖੋ ਕਿ ਅਗਰ ਜਦੋਂ ਤੱਕ ਇਹ ਕੰਮ ਹੁੰਦੇ ਰਹਿਣਾ, ਫਿਰ ਨਾ ਸਿਆਸਤ, ਨਾ ਸਰਮਾਇਆਕਾਰੀ, ਕੀ ਹੋਣਾ ਹੈ? ਨਹੀਂ, ਬੁਨਿਆਦੀ ਤੌਰ ਦੇਖੋ ਅਸੀਂ ਗਲਤ ਕਰ ਰਹੇ ਹਾਂ। ਅਸੀਂ ਹਰ ਚੀਜ਼ ਨੂੰ ਮਜ਼ਹਬ ਦੇ ਖਾਤੇ 'ਚ ਪਾ ਦਿੰਦੇ ਹਾਂ। ਮਜ਼ਹਬ ਇੱਕ ਰਵਾਇਤ ਦਾ ਨਾਂ ਹੈ, ਤੁਹਾਡੀ ਟ੍ਰੈਡੀਸ਼ਨ ਦਾ, ਤੁਹਾਡੀ ਸਕਾਫਤ ਦਾ ਨਾਂ ਮਜ਼ਹਬ ਹੈ। ਉਹਨੂੰ ਇਸਲਾਮ ਰੱਖ ਲਓ, ਹਿੰਦੂਇਜ਼ਮ ਰੱਖ ਲਓ। ਜੋ ਅਸੀਂ ਆਮ ਜ਼ਿੰਦਗੀ 'ਚ ਜ਼ਿੰਦਗੀ ਗੁਜ਼ਾਰ ਰਹੇ ਹੁੰਦੇ ਨੇ, ਸਾਡੀ ਮਜ਼ਹਬ ਦਾ ਹਿੱਸਾ ਹੁੰਦਾ। ਸਾਡੀਆਂ ਰਸਮਾਂ, ਰਿਵਾਜ, ਰੀਤਾਂ, ਇਹ ਸਾਰਾ ਕੁਝ ਸਾਡੇ ਮਜ਼ਹਬ ਦਾ ਹਿੱਸਾ ਹੁੰਦਾ। ਠੀਕ ਹੈ, ਮਜ਼ਹਬ ਕੋਈ ਬਾਹਰੋਂ ਇੰਪੋਜ਼ ਹੋਣ ਵਾਲੀ ਚੀਜ਼ ਨਹੀਂ ਹੈ ਕਿ ਉੱਤੋਂ ਆਵੇਗੀ। ਸਾਡੇ 'ਚ ਦੇਖੋ ਨਾ, ਅਸੀਂ ਜਿਸ ਮੁਆਸ਼ਰੇ 'ਚ ਰਹਿ ਰਹੇ ਹਾਂ, ਇਹਦੇ 'ਚ ਅਕਸਰੀਅਤ ਮੁਸਲਮਾਨਾਂ ਦੀ ਹੈ, ਲੇਕਿਨ ਕਿਆ ਸਿਰਫ ਮੁਸਲਮਾਨਾਂ ਦਾ ਹੀ ਮੁਲਕ ਹੈ? ਬਾਕੀਆਂ ਦਾ ਵੀ ਹੈ। ਕਿਆ ਸਿਰਫ ਜਿਹੜਾ ਮਜ਼ਹਬ ਪ੍ਰੈਕਟਿਸਿੰਗ ਮੁਸਲਿਮ ਹੈ ਜਿਹੜਾ ਸਿਰਫ ਉਹੀ ਕਰ ਰਿਹਾ ਹੈ ਮਿਲਾਵਟ, ਜਾਂ ਕਿ ਜਿਹੜਾ ਨਹੀਂ ਮਜ਼ਹਬ ਨੂੰ ਉਸ ਤਰ੍ਹਾਂ ਅੰਦਾਜ਼ ਨਾਲ ਮੰਨਦਾ? ਦੇਖੋ ਨਾ, ਮਜ਼ਹਬ ਤੇ ਤੁਹਾਨੂੰ ਅੱਛਾਈ ਸਿਖਾਉਂਦਾ ਹੈ, ਮੁਆਸ਼ਰੇ ਦੇ ਵਿੱਚ ਤੁਹਾਨੂੰ ਰਹਿਣ ਸਹਿਣ ਦੇ ਤਰੀਕੇ ਦੱਸਦਾ, ਅਸੂਲ ਦਿੰਦਾ। ਬਾਕੀ ਉਹਦੀ ਜਿਹੜੀ ਇੰਪਲੀਮੈਂਟ ਹੈ, ਜਿਵੇਂ ਕਨਸਟੀਟਿਊਸ਼ਨ ਹੁੰਦਾ ਹੈ, ਮੁਲਕ ਦਾ ਇੱਕ ਕਨਸਟੀਟਿਊਸ਼ਨ ਬਣ ਜਾਂਦਾ, ਅੱਗੇ ਲਾਜ਼ ਤੇ ਉਹਦੇ ਅਦਾਰਿਆਂ ਦੀ ਜ਼ਰੂਰਤਾਂ ਦੇ ਤਹਿਤ ਬਣ ਰਹੇ ਹੁੰਦੇ ਨੇ ਨਾ। ਇਸੇ ਤਰ੍ਹਾਂ ਹੀ ਮਜ਼ਹਬ ਨੂੰ ਅਸੀਂ ਹਰ ਗੱਲ ਨੂੰ ਇਹਦਾ ਦੋਸ਼ ਨਹੀਂ ਦੇ ਸਕਦੇ। ਠੀਕ ਹੈ, ਮਜ਼ਹਬ ਨੂੰ ਅਸੀਂ ਇੱਕ ਸਾਈਡ ਤੇ ਵੀ ਰੱਖ ਕੇ ਅਸੀਂ ਸਾਡੀ ਬੁਨਿਆਦੀ ਤੌਰ ਤੇ ਜਿੱਥੇ ਖਰਾਬੀਆਂ ਆ ਰਹੀਆਂ ਨਾ, ਇੱਕ ਤੇ ਸਿਸਟਮ ਦੀ ਖਰਾਬੀ, ਸਿਸਟਮ ਦੇ ਵਿੱਚ ਜਿੰਨੀ ਦੇਰ ਤੱਕ ਅਨਈਕੁਅਲ ਡਿਸਟ੍ਰੀਬਿਊਸ਼ਨ ਆਫ ਰਿਸੋਰਸਿਸ ਰਹੇਗੀ, ਉਨੀ ਦੇਰ ਤੱਕ ਮਸਾਇਲ ਰਹਿਣਗੇ। ਮੈਂ ਕਤਨ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਵੱਡਿਆਂ ਕੋਲੋਂ ਖੋਵੋ ਤੇ ਛੋਟਿਆਂ ਨੂੰ ਦੇ ਦਿਓ, ਕਤਨ ਨਹੀਂ। ਆਪਰਚੁਨਿਟੀ ਸਭ ਨੂੰ ਬਰਾਬਰ ਦਿਓ, ਉਹਨੂੰ ਮੌਕਾ ਤੇ ਦਿਓ ਨਾ ਯਾਰ। ਤੁਸੀਂ ਉਹਦੀ ਸਲਾਹੀਅਤ ਤੇ ਵੇਖੋ ਉਹਦੀ ਕੀ ਹੈ, ਉਹਨੂੰ ਪੁੱਛਣਾ ਹੀ ਨਹੀਂ ਹੈ। ਉਹਦੇ ਤੱਕ ਮਤਲਬ ਪਿੰਡ ਤੱਕ ਸੜਕ ਨਹੀਂ ਜਾਣੀ। ਹੁਣ ਤੁਹਾਡੇ ਤੱਕ ਪਹੁੰਚਣ ਵਾਸਤੇ ਵੀ ਦੇਖੋ ਨਾ, ਸਾਡੇ ਮੁਰਲੀ ਚੌਹਾਨ ਸਾਹਿਬ ਨੂੰ ਐਡੀ ਮੁਸ਼ਕਲ ਪੇਸ਼ ਆਈ। ਜੀ ਅੱਛਾ ਡਾਕਟਰ ਸਾਹਿਬ, ਮੈਂ ਤੁਹਾਡੇ ਨਾਲ ਗੱਲਾਂ ਬੜੀਆਂ ਕਰਨੀਆਂ ਸੀ ਤਸਵੁਫ ਤੇ ਵੀ, ਲੇਕਿਨ ਮੈਂ ਦੁਬਾਰਾ ਤੁਹਾਡਾ ਇੱਕ ਇੰਟਰਵਿਊ ਕਰਾਂਗੀ ਕਿਉਂਕਿ ਬਹੁਤ ਲੰਮੀ ਗੱਲ ਹੋ ਜਾਣੀ ਹੈ। ਤੇ ਮੈਂ ਗੱਲ ਇੱਥੇ ਮੁਕਾਨੀ ਆ ਕਿ ਤੁਸੀਂ ਮਜ਼ਹਬ ਦੀ ਗੱਲ ਇਸ ਤਰ੍ਹਾਂ ਕੀਤੀ ਕਿ ਸਿਰਫ ਕਿਆ ਮੁਸਲਮਾਨ ਹੀ ਕਰਦੇ ਨੇ, ਫਿਰ ਤੁਸੀਂ ਥੋੜ੍ਹਾ ਜਿਹਾ ਤਾਸਬ ਕੀਤਾ ਕਿ 93% ਮੁਸਲਮਾਨ ਨੇ ਇਸ ਮੁਲਕ 'ਚ। ਤੇ ਅਗਰ ਫਿਰ ਸਾਨੂੰ ਤੇ ਕੋਈ ਚੰਦ ਚੀਜ਼ਾਂ
ਭੈੜੀਆਂ ਲੱਭਦੀਆਂ ਹੁਣ, ਤੁਸੀਂ ਕਹੀਏ ਕਿ ਨਹੀਂ ਉਹ ਬਾਕੀਆਂ ਨੇ ਕੀਤੀਆਂ ਹੋਣੀਆਂ। ਇਹਦੇ ਦੂਸਰੀ ਚ ਗੱਲ ਹੈ, ਮਜ਼ਹਬ ਦਾ ਕੋਈ ਕਸੂਰ ਦੂਸਰੀ ਨਹੀਂ, ਗੱਲ ਮਜ਼ਹਬ ਨਹੀਂ, ਉਹ ਜਿਹੜੇ ਮਜ਼ਹਬ ਲੋਕ ਦਾ ਕੋਈ ਕਰਦੇ ਨੇ ਕਸੂਰ ਉਹੀ ਨਹੀਂ। ਹਰ ਸਾਲ ਨਹੀਂ ਉਮਰਾ ਵੀ ਨਹੀਂ ਕਰਦੇ ਨੇ। ਨਹੀਂ, ਸਿਸਟਮ ਤੁਸੀਂ ਦੀ, ਦੇਖੋ ਇਹ ਮੇਰਾ ਸਿਸਟਮ ਦੀ ਖਰਾਬੀ ਹੈ। ਸਿਸਟਮ ਦੀ ਨਹੀਂ, ਸਿਸਟਮ ਦੇ ਵਿੱਚ ਦੇਖੋ ਡਾਕਟਰ ਸਾਹਿਬ ਮੈਂ ਇੱਕ ਵੱਡੇ ਤੁਸੀਂ ਚਲੇ ਜਾਓ ਨਾ ਉਹਦੇ ਚ ਆਪਣੇ ਕੋ ਵੱਡੇ ਮਾਲ ਚ ਚਲੇ ਜਾਓ, ਗੀਗਾ ਮਾਲ ਚਲੇ ਜਾਓ ਜਾਂ ਸੇਵ ਮਾਰਟ ਚ ਚਲੇ ਜਾਓ, ਉੱਥੇ ਸਿਰਫ ਇੱਕ ਸਾਡੇ ਲੋਕਲ ਡੀਸੀ ਨੇ, ਏਸੀ ਨੇ ਸਿਰਫ ਇੱਕ ਬੋਰਡ ਲਾਣਾ। ਬੋਰਡ ਕੀ ਲਾਣਾ ਕਿ ਜਿਹੜੇ ਵੀ ਤੁਹਾਡੇ ਇੱਥੇ ਕਸਟਮਰ ਨੂੰ ਕੋਈ ਸ਼ਿਕਾਇਤ ਹੋਵੇ, ਉਹ ਫਲਾਂ ਜਗ੍ਹਾ ਤੇ ਕਮੇਟੀ ਬੈਠੀ ਹੈ, ਉਹ ਤੁਹਾਡਾ ਮਸਲਾ ਹੱਲ ਕਰੇਗੀ। ਤੁਹਾਡੇ ਇਲਾਕੇ ਦਾ ਥਾਣੇਦਾਰ ਜਿਹੜਾ ਕਿ ਜਿਹਦੇ 10,000 ਟਾਊਟ ਮਹੱਲਿਆਂ 'ਚ ਫਿਰ ਰਹੇ ਹੁੰਦੇ ਨੇ ਔਰ ਮੁਫਤ ਫਿਰ ਰਹੇ ਹੁੰਦੇ ਨੇ, ਇੱਕ ਚਾਹ ਦੇ ਉੱਤੇ ਉਹਨਾਂ ਟਾਊਟ ਰੱਖੇ ਹੁੰਦੇ ਨੇ। ਇਤਨਾ ਮੁਅੱਸਰ ਨਿਜ਼ਾਮ ਹੈ ਸਾਡੀ ਪੁਲਿਸ ਦਾ, ਇਹਨੂੰ ਸਿਰਫ ਮੁਅੱਸਰ ਕਰਨ ਦੀ ਜ਼ਰੂਰਤ ਹੈ। ਤੁਹਾਡੇ ਮੁਆਸ਼ਰੇ 'ਚ ਉਹ ਸਿਸਟਮ ਦੇ ਵਿੱਚੋਂ ਖਰਾਬੀਆਂ ਦੂਰ ਥਾਣੇ ਲੈਵਲ ਤੋਂ, ਯੂਨੀਅਨ ਕਾਉਂਸਲ ਲੈਵਲ ਤੋਂ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ। ਸਾਡੇ ਦੇਖੋ ਨਾ, ਸਭ ਤੋਂ ਪਹਿਲੇ ਹੁੰਦਾ ਕੀ ਹੈ, ਅਸੀਂ ਤਰੀਕਾਕਾਰ ਕੀ ਹੈ। ਮੈਂ ਇਨਕਲਾਬ ਦੀ ਨਹੀਂ ਗੱਲ ਕਰ ਰਿਹਾ, ਨਾ ਮੈਂ ਇਨਕਲਾਬੀ ਹਾਂ। मेरा एक सफ़रनामा आ रहा, सुर्ख मौसमों की सैर, एक अधूरे इनकलाबी का रूस का सफ़रनामा। अच्छा, मैं अपने आप को अधूरा इनकलाबी कहना। ज़रूरत किस चीज़ दी है? ज़रूरत इस चीज़ दी है कि सब तो पहले अपनी डिवेलपमेंट, उस तो बाद अपने खानदान की डिवेलपमेंट, उस तो बाद दोस्तां यारां की डिवेलपमेंट, उस तो बाद रिश्तेदारां की डिवेलपमेंट, उस तो बाद सोसाइटी की डिवेलपमेंट। ਅਸੀਂ ਇਨਕਲਾਬੀ ਬਣਨੇ ਆ, ਘਰ ਛੱਡਨੇ ਆ, ਰਿਸ਼ਤੇਦਾਰ ਛੱਡਨੇ ਆ, ਭੈਣ ਭਰਾ ਛੱਡਨੇ ਆ, ਸਭ ਤੋਂ ਪਹਿਲੇ ਅਸੀਂ ਮੁਆਸ਼ਰੇ ਨੂੰ ਜਾ ਕੇ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਹ ਪਹਿਲੇ ਘਰ ਤੇ ਠੀਕ ਕਰ ਲਓ, ਬਿਲਕੁਲ ਠੀਕ ਹੈ, ਆਪਣੀ ਜ਼ਾਤ ਨੂੰ ਤੇ ਠੀਕ ਕਰ ਲਓ। ਮੈਂ ਕਤਨ ਉਹਦੀ ਤਬਲੀਗੀ ਜਮਾਤ ਵਾਲੀ ਨਹੀਂ ਗੱਲ ਕਰ ਰਿਹਾ ਕਿ ਜਿਸ ਤਰ੍ਹਾਂ ਉਹ ਕਹਿੰਦੇ ਨੇ ਜੀ ਖੁਦ ਕੋ ਠੀਕ ਕਰ ਲਓ ਤਮਾਸ਼ਾ, ਨਹੀਂ ਕਤਨ ਨਹੀਂ। ਤੁਸੀਂ ਆਪਣੀ ਜ਼ਾਤ ਦੀ ਡਿਵੈਲਪਮੈਂਟ ਕਰੋ, ਤੁਹਾਡੀ ਜਿਹੜੀ ਸਲਾਹੀਅਤ ਹੈ ਉਹਨੂੰ ਡਿਵੈਲਪ ਕਰੋ ਕਿ ਤੁਹਾਡੀ ਸਲਾਹੀਅਤ ਕੀ ਹੈ। ਖੁਦ ਵੀ ਤੇ ਜੱਜਮੈਂਟ ਹੋਵੇ ਨਾ। ਅਸੀਂ ਮੈਟ੍ਰਿਕ ਕਰ ਲੈਂਦੇ ਹਾਂ, ਸਾਨੂੰ ਇਹ ਨਹੀਂ ਪਤਾ ਹੁੰਦਾ ਅਸਾਂ ਬਣਨਾ ਕੀ ਹੈ। PhD ਕਰ ਲਈ ਹੈ, ਸੱਚੀ ਗੱਲ ਦੱਸਾਂ ਮੈਨੂੰ ਅਜੇ ਤੱਕ ਪੰਜਾਬੀ ਨਹੀਂ ਲਿਖਣੀ ਆਉਂਦੀ। ਤੇ ਫਿਰ ਤੁਸੀਂ ਲੈਵਲ ਦੇਖੋ ਨਾ ਕਿ BA ਕਰ ਲਵੇ, ਅਗਰ ਉਹ 2 ਲਾਈਨਾਂ ਉਰਦੂ ਦੀਆਂ ਲਿਖ ਦੇਵੇ, ਉਰਦੂ ਦੀਆਂ ਸਿਰਫ ਲਿਖ ਦੇਵੇ ਸਾਡਾ ਬੱਚਾ, ਤੇ ਮੈਂ ਮੰਨ ਜਾਵਾਂ। ਡਾਕਟਰ ਸਾਹਿਬ ਤੁਹਾਡਾ ਪ੍ਰੋਬਲਮ ਬਹੁਤ ਜ਼ਿਆਦਾ ਨੇ ਡਾਕਟਰ ਸਾਹਿਬ, ਗੱਲਾਂ ਵੀ ਬਹੁਤ ਹੋ ਸਕਦੀਆਂ ਨੇ। ਲੇਕਿਨ ਮੈਂ ਨਾ ਹੁਣ ਤੁਹਾਡਾ ਸ਼ੁਕਰੀਆ ਅਦਾ ਕਰਨੀ ਆ, ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਹੋਣਗੀਆਂ, ਲੇਕਿਨ ਮੈਂ ਸਮਝਨੀ ਆ ਕਿ ਜਿਹੜੀ ਤੁਸੀਂ ਗੱਲ ਕੀਤੀ ਕਿ ਐਕਸਪਲੋਰ ਕਰਨਾ ਆਪਣੇ ਆਪ ਨੂੰ, ਬੜੀ ਚੰਗੀ ਗੱਲ ਹੈ। ਲੇਕਿਨ ਇਹ ਤੁਹਾਡੇ ਨਾਲ ਜੁੜੀ ਹੋਈ ਗੱਲ ਹੈ, ਤੁਹਾਡੇ ਵਿਜਦਾਨ ਦੇ ਉਹਦੇ ਨਾਲ ਜੁੜੀ ਹੋਈ। ਤੇ ਤੁਸੀਂ ਦੇਖੋ ਨਾ ਕਿ ਐਕਸਪਲੋਰ ਤਾਂ ਹੀ ਕਰਨਾ ਨਾ, ਤੁਹਾਡਾ ਤਾਲੀਮੀ ਨਿਜ਼ਾਮ ਅਗਰ ਇਸ ਤਰ੍ਹਾਂ ਦਾ ਹੈ ਜਿਹੜਾ ਤੁਹਾਨੂੰ ਐਕਸਪਲੋਰ ਕਰਨ 'ਚ ਮਦਦ ਦਿੰਦਾ। ਤੁਸੀਂ ਤੇ ਇੱਕ ਐਸੀ ਜ਼ਬਾਨ 'ਚ ਇਲਮ ਹਾਸਲ ਕਰ ਰਹੇ ਹੋ ਜਿਹੜੀ ਤੁਹਾਨੂੰ ਆਉਂਦੀ ਨਹੀਂ, ਜਿਹਦੇ ਤੁਸੀਂ ਰੱਟਾ ਲਾਉਂਦੇ ਹੋ, ਫਿਰ ਤੁਸੀਂ ਕੋਈ ਤਖਲੀਕ ਨਹੀਂ ਕਰ ਸਕਦੇ, ਇਸ ਲਈ ਕਿ ਤੁਸੀਂ ਅਜਨਬੀ ਜ਼ਬਾਨ 'ਚ ਪੜ੍ਹਦੇ ਹੋ। ਜਾਂ ਤੇ ਫਿਰ ਤੁਸੀਂ ਘਰਾਂ 'ਚ ਵੀ ਅੱਜ ਤੋਂ ਉਹ ਜ਼ਬਾਨ ਬੋਲਣੀ ਸ਼ੁਰੂ ਕਰੋ, ਘਰ ਅਸੀਂ ਕੋਈ ਜ਼ਬਾਨ ਬੋਲਨੇ ਆ। ਫਿਰ ਦੂਸਰੀ ਗੱਲ ਹੈ ਕਿ ਜਿਹੜਾ ਸਾਡੇ ਜਿਹੜੇ ਆਮ ਲੋਕ ਨੇ ਉਹ ਬਿਲਕੁਲ ਅੱਛੇ ਨੇ, ਆਪਣੀਆਂ ਕਦਰਾਂ ਨਾਲ ਜੀਂਦੇ ਨੇ, ਆਪਣੇ ਇੱਕ ਅੱਛੇ ਵਿਹਾਰ ਨੇ ਉਹਨਾਂ ਦੇ। ਲੇਕਿਨ ਜਿਹੜਾ ਸਾਡਾ ਮੁਬੱਲਿਗ ਹੈ ਉਹ ਕੀ ਕਰ ਰਿਹਾ? ਉਹ ਸਾਨੂੰ ਉਰਾਂ ਦੀਆਂ ਗੱਲਾਂ ਸੁਣਾ ਰਿਹਾ, ਉਹ ਸਾਨੂੰ ਹਰ ਵੇਲੇ ਨਹੀਂ ਮੰਨਣ ਦੀ ਨਹੀਂ ਗੱਲ, ਉਹ ਜਦੋਂ ਐਸੀਆਂ ਗੱਲਾਂ ਸੁਣਾਏਗਾ, ਹਰ ਵੇਲੇ ਤੁਹਾਨੂੰ ਜੰਨਤ ਦੀ ਗੱਲ ਸੁਣਾਏਗਾ, ਦੋਜ਼ਖ ਦੀ ਗੱਲ ਸੁਣਾਏਗਾ, ਤੁਹਾਨੂੰ ਦੁਨੀਆ ਨੂੰ ਜੰਨਤ ਬਣਾਉਣ ਦਾ ਗੁਰ ਨਹੀਂ ਸੁਣਾਏਗਾ। ਉਹ ਬਸ ਇਹ ਕੰਮ ਕਰ ਲਓ ਤਾਂ ਉਹ ਤੁਹਾਡਾ ਠੀਕ ਹੋ ਜੇ, ਉਹ ਠੀਕ ਹੋ ਜੇ। ਇਸ ਲਈ ਜਿਹੜੀ ਦੋਮਲੀ ਹੈ ਸਾਡੇ 'ਚ, ਇਹਨੂੰ ਠੀਕ ਕਰਨੀ ਚਾਹੀਦੀ ਹੈ। ਬਹੁਤ ਸ਼ੁਕਰੀਆ ਡਾਕਟਰ ਅਮਜਦ ਪੱਟੀ ਨਾਲ ਅਸੀਂ ਹੋਰ ਬੜੀਆਂ ਗੱਲਾਂ ਕਰਾਂਗੇ। ਸਲਾਮਤ ਰਹੋ। ਤੁਹਾਡਾ ਬਹੁਤ ਸ਼ੁਕਰੀਆ। ਇੱਕ ਦਫਾ